ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 4-5 ਗੱਲਾਂ ਸਾਂਝੀਆਂ ਕਰਨੀਆਂ ਨੇ, ਉਸ ਤੋਂ ਪਹਿਲੇ ਤੁਹਾਨੂੰ ਚੇਤੇ ਕਰਾਈਏ ਕਿ ਜੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰੋ, ਤਾਂ ਕਿ ਸਾਡੀ ਆਵਾਜ਼ ਨੂੰ ਤਗੜੀ ਕਰੋ ਤੇ ਦੂਰ ਤੱਕ ਪੜਾਓ। ਹੁਣ ਆਉਣੇ ਅੱਜ ਦੀ ਪਹਿਲੀ ਗੱਲ ਵਾਲੇ ਪਾਸੇ। ਸਭ ਤੋਂ ਪਹਿਲੀ ਗੱਲ ਤੇ ਅਫਸੋਸਨਾਕ, ਪਹਿਲਾਂ ਵੀ ਤੁਹਾਨੂੰ ਕੱਲ੍ਹ ਵੀ ਦੱਸੀ ਹੈ ਤੇ ਅੱਜ ਵੀ ਦੱਸਣ ਡਏ ਕਿ ਕਸ਼ਮੀਰ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਬੜੇ ਹੀ ਖਰਾਬ ਹੋ ਗਏ ਨੇ। ਕਸ਼ਮੀਰ ਦੇ ਵਿੱਚ ਪਿਛਲੇ 24 ਘੰਟਿਆਂ 'ਚ ਇਹੋ ਜਿਹੇ ਹਾਲਾਤ ਹੋ ਗਏ ਨੇ ਕਿ ਹੁਣ ਤੇ ਦੱਸਣ ਨੂੰ ਵੀ ਦਿਲ ਨਹੀਂ ਕਰਦਾ, ਤਕਲੀਫ ਹੋਣ ਡਈ। ਇੱਕ SHO ਨੂੰ ਲੋਕਾਂ ਨੇ ਤਸ਼ੱਦਦ ਕਰ ਕਰਕੇ ਮਾਰ ਦਿੱਤਾ ਹੈ। ਇਹ 2 ਅਸਿਸਟੈਂਟ ਕਮਿਸ਼ਨਰਸ ਦੇ ਉੱਤੇ ਤਸ਼ੱਦਦ ਹੋਇਆ। ਇੱਕ ਦੀ ਤੇ ਗੱਡੀ ਉਲਟਾ ਕੇ ਉਹਦੇ ਕੱਪੜੇ ਲਾ ਕੇ ਉਹਦੇ 'ਤੇ ਪਾਤਾ ਸੀ, ਨੰਗਾ ਕਰਕੇ ਉਹਨੂੰ। ਦੂਜੇ ਦੇ ਘਰ ਦਾ ਘਿਰਾਓ ਕੀਤਾ ਤੇ ਤੀਸਰੇ ਦੀ ਗੱਡੀ ਸਾੜ ਦਿੱਤੀ ਹੈ। ਪੁਲਿਸ ਦੇ ਉੱਤੇ ਇੰਨਾ ਕੁ ਤਸ਼ੱਦਦ ਹੋਇਆ ਔਰ ਪੁਲਿਸ ਨੇ ਸ਼ਹਿਰੀਆਂ ਦੇ ਉੱਤੇ ਪਹਿਲਾਂ ਇੰਨਾ ਕੁ ਤਸ਼ੱਦਦ ਕੀਤਾ ਕਿ ਜਿਹੜਾ ਤੁਹਾਨੂੰ ਅਸੀਂ ਐਕਸਪਲੇਨ ਨਹੀਂ ਕਰ ਸਕਦੇ। ਪੁਲਿਸ ਨੇ ਔਰ ਚੌਧਰੀ ਨਿਜ਼ਾਮਦੀਨ ਨੇ ਉਹੀ ਸਮਝਿਆ ਜੋ ਕੁਝ ਉਹ ਪੂਰੇ ਪਾਕਿਸਤਾਨ 'ਚ ਕਰਦੇ ਨੇ, ਉਹੀ ਉਹਨਾਂ ਕਸ਼ਮੀਰ 'ਚ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਕਸ਼ਮੀਰ ਵਾਲੇ ਕਿਉਂਕਿ ਆਪਣੀ ਆਜ਼ਾਦੀ ਦੀ ਜੰਗ ਬੜੇ ਚਿਰ ਤੋਂ ਲੜ ਰਹੇ ਨੇ, ਮਕਬੂਜ਼ਾ ਕਸ਼ਮੀਰ ਪਰਲੇ ਪਾਸੇ ਸਰਹੱਦ ਦੇ ਪਾਰ, ਇੱਧਰ ਵੀ ਉਹਨਾਂ ਦੇ ਰਿਸ਼ਤੇਦਾਰ ਹੀ ਬੈਠੇ ਨੇ, ਉਹੀ ਕਸ਼ਮੀਰੀ ਇੱਧਰ ਵੀ ਬੈਠੇ ਨੇ। ਉਹ ਕਿਉਂਕਿ ਸਾਮਰਾਜ ਦੇ ਖਿਲਾਫ ਲੜ ਰਹੇ ਨੇ ਤੇ ਉਹਨਾਂ ਦੀ ਟ੍ਰੇਨਿੰਗ ਹੈ ਤੇ ਉਹਨਾਂ ਦੀ ਅਵੇਅਰਨੈਸ ਵੀ ਜ਼ਿਆਦਾ ਹੈ ਤੇ ਉਹ ਦਲੇਰ ਵੀ ਜ਼ਿਆਦਾ ਨੇ। ਇਸ ਲਈ ਇਹਨਾਂ ਨੇ ਉਹੀ ਹੱਥ ਜਿਹੜਾ ਪੂਰੇ ਪਾਕਿਸਤਾਨ 'ਚ ਕੀਤਾ, ਉਹੀ ਕਸ਼ਮੀਰ 'ਚ ਕੀਤਾ, ਪਰ ਜਵਾਬ ਉੱਥੋਂ ਬੜਾ ਮੁਖਤਲਿਫ ਆਇਆ ਔਰ ਮੁਨਫਰਦ ਆਇਆ। ਤੁਸੀਂ ਉਸ ਹਜੂਮ ਦੇ ਨਾਅਰੇ ਵੇਖੋ, ਉਹ ਹਜੂਮ ਨਾਅਰੇ ਲਾ ਰਿਹਾ। ਇਹ ਜ਼ਰਾ ਸੁਣੋ ਕਿਹੋ ਜਿਹੇ ਨਾਅਰੇ ਲਾ ਰਿਹਾ। ਨਾ ਮਨਜ਼ੂਰ, ਨਾ ਮਨਜ਼ੂਰ, ਦੇਵ ਹਮਾਰੇ ਕਬਜ਼ਾ ਤੁਮਾਰਾ, ਨਾ ਮਨਜ਼ੂਰ, ਨਾ ਮਨਜ਼ੂਰ, ਵਸਾਇਲ ਹਮਾਰੇ ਕਬਜ਼ਾ ਤੁਮਾਰਾ, ਨਾ ਮਨਜ਼ੂਰ, ਨਾ ਮਨਜ਼ੂਰ, ਪਾनी हमारा कब्जा तुम्हारा, ना मंजूर, ना मंजूर, असेंबली हमारी कब्जा तुम्हारा, ना मंजूर, ना मंजूर, वजीर हमारे पटे तुम्हारे, ना मंजूर, ना मंजूर, वजीर हमारे पटे तुम्हारे, ना मंजूर, ना मंजूर, टैक्स हमारे याशी तुम्हारी, ना मंजूर, ना मंजूर, जालिमो जवाब दो, जुल्म का हिसाब दो, जालिमो जवाब दो, जुल्म का जवाब दो। सुनिया जे तुसी ਨਾਰੇ ਲਾ ਰਹੇ ਨੇ ਕਿ ਵਜ਼ੀਰ ਸਾਡੇ, ਪੱਟੇ ਤੁਹਾਡੇ, ਵਸਾਇਲ ਸਾਡੇ, ਕੰਟਰੋਲ ਤੁਹਾਡਾ, ਮੁਲਕ ਸਾਡਾ, ਝੰਡੇ ਤੁਹਾਡੇ। ਮੇਨ ਤੁਸੀਂ ਗੌਰ ਕਰੋ ਕਿ ਕਿੱਥੋਂ ਤੱਕ ਗੱਲ ਅੱਪੜ ਰਹੀ ਹੈ। ਤੇ ਇਹ 2-3 ਦਿਨਾਂ ਦਾ ਕੰਮ ਹੈ। ਇਹ ਮੁਜ਼ਾਹਰੇ ਸ਼ੁਰੂ ਹੋਏ ਸੀ ਜੇ ਬਿਜਲੀ ਦੀ ਕੀਮਤ, ਆਟੇ ਦੀ ਕੀਮਤ ਤੇ ਪੁਲਿਸ ਦੀ ਗੁੰਡਾਗਰਦੀ ਤੋਂ। ਤੇ ਕੰਮ ਕਿਹੜੇ ਪਾਸੇ ਨੂੰ ਤੁਰ ਪਿਆ ਤੁਸੀਂ ਆਪ ਵੇਖ ਲਓ ਕਿ ਲੋਕੀ ਜਿਹੜੇ ਨੇ ਇਸ ਵੇਲੇ ਪੁਲਿਸ ਵਾਲੇ ਤਸ਼ੱਦਦ ਕਰ ਰਹੇ ਸਨ ਤੇ ਬੰਦੇ ਨੇ ਪੁਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇਤੀ। ਉਹ ਪੁਲਿਸ ਕੋਲ ਉਹਨੇ ਤਸ਼ੱਦਦ ਨਹੀਂ ਕਰਾਇਆ, ਉਹਨੇ ਪੁਲ ਤੋਂ ਥੱਲੇ ਛਾਲ ਮਾਰ ਦਿੱਤੀ। ਇਹ ਉਹਦੀ ਅਣਖ ਕਹਿ ਲਓ, ਇਹ ਉਹਦੀ ਮਜਬੂਰੀ ਕਹਿ ਲਓ। ਅਤੇ ਫਿਰ ਉਹਦੇ ਜਵਾਬ ਦੇ ਵਿੱਚ ਲੋਕਾਂ ਨੇ ਵੀ ਪੁਲਿਸ ਵਾਲਿਆਂ ਨੂੰ ਦਰਿਆ 'ਚ ਸੁੱਟਿਆ ਉੱਤੋਂ ਪਹਾੜ ਤੋਂ। ਉਹ ਵੀ ਮੈਂ ਤੇ ਹਰ ਚੀਜ਼ ਨੂੰ ਤੁਸੀਂ ਬਾਰ-ਬਾਰ ਮੈਨੂੰ ਆਂਦੇ ਹੋ ਕਿ ਠੰਡੇ ਰਹਿਣ ਦੇ ਮਸ਼ਵਰੇ ਨਾ ਦਿਓ ਲੋਕਾਂ ਨੂੰ। ਲੇਕਿਨ ਵੇਖੋ, ਮੁਲਕ ਤਾਂ ਸਾਡਾ ਹੀ ਹੈ ਨਾ। ਕਸ਼ਮੀਰ ਵੀ ਸਾਡਾ ਹੈ, ਪੰਜਾਬ ਵੀ ਸਾਡਾ ਹੈ, ਬਲੂਚਿਸਤਾਨ ਵੀ ਸਾਡਾ ਹੈ, ਖੈਬਰ ਪਖਤੂਨਖਵਾ ਵੀ ਸਾਡਾ ਹੈ, ਸਿੰਧ ਵੀ, ਗਿਲਗਿਤ ਬਲਤਿਸਤਾਨ ਵੀ। ਇੱਥੇ ਕਿਤੇ ਵੀ ਕੁਝ ਹੁੰਦਾ ਹੈ ਤੇ ਉਹ ਤਕਲੀਫ ਤਾਂ ਸਾਨੂੰ ਹੀ ਹੋਣੀ ਹੈ ਨਾ। ਚੌਧਰੀ ਨਿਜ਼ਾਮਦੀਨ ਦੇ ਸਿਰ ਨੂੰ ਤੇ ਇਸ ਵੇਲੇ ਤਾਕਤ ਚੜ੍ਹੀ ਹੈ ਤੇ ਸਮਝ ਹੀ ਨਹੀਂ ਕੁਝ ਗੱਲ ਦੀ ਆਉਣ ਡਈ। ਤੁਸੀਂ ਬੜਿਆਂ ਸਾਰਿਆਂ ਨੇ ਮੇਰੇ 'ਤੇ ਤਨਕੀਦ ਵੀ ਕੀਤੀ ਹੈ, ਤੁਹਾਡੇ ਚਿੱਠੀ ਪੱਤਰ ਪੜ੍ਹਾਂਗੇ, ਉਹ 'ਚ ਨਜ਼ਰ ਆਏਗੀ ਕਿ ਗਿੱਲ ਸਾਹਿਬ ਤੁਸੀਂ ਲੋਕਾਂ ਨੂੰ ਠੰਡਿਆ ਨਾ ਕਰੋ। ਦੱਸੋ ਹੋਰ ਮੈਂ ਕੀ ਕਰਾਂ? ਮੈਂ ਲੋਕਾਂ ਨੂੰ ਇਹ ਆਖਾਂ ਵੀ ਪੈ ਜਾਓ ਜਾ ਕੇ ਵਾਪਸ, ਤੁਸੀਂ ਵੀ ਜੋ ਇਹ ਚਲਿੱਤਰ ਕਰਨ ਡਏ ਨੇ ਤੁਸੀਂ ਵੀ ਉਹੀ ਕਰੋ, ਮਾਰ ਦਿਓ, ਸਾੜ ਦਿਓ, ਚੁੱਕ ਲਓ। ਨਹੀਂ, ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿਉਂਕਿ ਇਹ ਪਾਕਿਸਤਾਨ ਦੇ ਆਇਨ ਦੇ ਖਿਲਾਫ ਹੈ, ਇਹ ਪਾਕਿਸਤਾਨ ਦੇ ਕਾਨੂੰਨ ਦੇ ਖਿਲਾਫ ਨੇ ਗੱਲਾਂ। ਅਸੀਂ ਬਹਰਹਾਲ ਇੱਕ ਰਿਆਸਤ ਦੇ ਕਾਨੂੰਨ ਨੂੰ ਮੰਨਣ ਵਾਲੇ ਲੋਕ ਹਾਂ। ਅਸੀਂ ਕੋਈ ਚੌਧਰੀ ਨਿਜ਼ਾਮਦੀਨ ਤਰ੍ਹਾਂ ਅੰਨੇ ਤਾਂ ਨਹੀਂ ਹੋਏ ਤਾਕਤ 'ਚ। ਲੇਕਿਨ ਜੋ ਕੁਝ ਅਸੀਂ ਕਸ਼ਮੀਰ 'ਚ ਵੇਖਿਆ, ਮੈਨੂੰ ਲੱਗਦਾ ਇਹਨਾਂ ਦੀ ਅਕਲ ਜਿਹੜੀ ਹੈ ਨਾ ਉਹ ਘਾਹ ਚਰਨ ਗਈ ਹੈ, ਕਿਤੇ ਘਾਹ ਖਾਣ ਗਈ ਹੈ। ਅਤੇ ਚਰਨ ਹੀ ਆਖਾਂਗੇ, ਖਾਣ ਤਾਂ ਨਹੀਂ ਆਖਾਂਗੇ। ਉਹਦੀ ਵਜ੍ਹਾ ਕੀ ਹੈ ਕਿ ਇਹਨਾਂ ਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ ਕਿ ਉੱਥੇ ਹਿੰਦੁਸਤਾਨ ਨੇ ਵੀ ਇਨਵੈਸਟਮੈਂਟ ਕਰਕੇ ਅਤੇ ਸਲੀਪਰ ਸੈੱਲ ਬਣਾਏ ਨੇ, ਹੋਰ ਵੀ ਮਾਮਲਾਤ ਨੇ, ਅਤੇ ਉਹ ਕੋਈ ਨਾ ਕੋਈ ਮਾਮਲਾਤ ਉੱਥੇ ਖਰਾਬ ਹੋ ਸਕਦੇ ਨੇ ਔਰ ਇਹ ਉੱਥੇ ਤਾਕਤ ਦਾ ਇਸਤੇਮਾਲ ਕਰ ਰਹੇ ਨੇ। ਬੰਦੇ ਦੇ ਪੁੱਤਰ ਨਹੀਂ ਬਣਦੇ। ਹੁਣ ਉੱਥੇ ਕਸ਼ਮੀਰ 'ਚ ਹਾਲਾਤ ਇਹੋ ਜਿਹੇ ਨੇ ਕਿ ਪੁਲਿਸ ਦੀ ਗੱਡੀ ਵੇਖਦੇ ਨੇ ਤਾਂ ਲੋਕ ਪਹਾੜਾਂ ਤੋਂ ਉੱਤੇ ਪੱਥਰ ਮਾਰਦੇ ਨੇ। ਔਰ ਮੈਂ ਤੁਹਾਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਦੇ ਵਿੱਚ ਉੱਥੇ ਬੜਾ ਕੁਝ ਕੰਮ ਖਰਾਬ ਹੋ ਗਿਆ। ਅਤੇ ਮੈਂ ਤੁਹਾਨੂੰ ਦੁਬਾਰਾ ਆਖਾਂਗਾ ਵੀ ਕੋਈ ਹਯਾ ਨੂੰ ਹੱਥ ਮਾਰੋ, ਕੁਝ ਖਿਆਲ ਕਰੋ, ਆਈਨ ਕਾਨੂੰਨ ਦੇ ਉੱਤੇ ਚੱਲੋ। ਇਸ ਤਰ੍ਹਾਂ ਬੇਰਾਹ ਰਵੀ ਦੇ ਨਾਲ ਲੋਕਾਂ ਦੇ ਉੱਤੇ ਲਾਠੀ ਚਾਰਜ, ਆਂਸੂ ਗੈਸ, ਬੱਚਿਆਂ ਦੇ ਉੱਤੇ ਸ਼ੈਲ ਮਾਰ ਰਹੇ ਹੋ। ਕੁਝ ਹਯਾ ਨੂੰ ਹੱਥ ਮਾਰੋ। ਕਿਹੜੇ ਪਾਸੇ ਨੂੰ ਮੁਲਕ ਨੂੰ ਲੈ ਕੇ ਜਾ ਰਹੇ ਹੋ? ਮੇਰੀ ਤਾਂ ਸਮਝ ਤੋਂ ਬਾਹਰ ਹੈ ਕਿ ਇਹ ਮੁਲਕ ਨੂੰ ਇੰਤਸ਼ਾਰ ਵਾਲੇ ਪਾਸੇ ਖੜਨ ਡਏ ਨੇ। ਬਹਰਹਾਲ ਮੈਂ ਫਿਰ ਵੀ ਇੱਕ ਵਾਰੀ ਫਿਰ ਅਪੀਲ ਕਰਾਂਗਾ ਸਾਰੀਆਂ ਪਾਰਟੀਆਂ ਕੋਲੋਂ ਕਿ ਕਾਨੂੰਨ ਤੇ ਆਇਨ 'ਤੇ ਵਾਪਸ ਆਓ। ਚੌਧਰੀ ਨਿਜ਼ਾਮਦੀਨ ਅਗਰ ਪਾਗਲ ਹੋ ਗਿਆ ਤਾਂ ਤੁਸੀਂ ਪਾਗਲ ਨਾ ਬਣੋ ਅਤੇ ਇਸ ਵੇਲੇ ਜਿਹੜਾ ਕਾਨੂੰਨ ਹੱਥ 'ਚ ਨਹੀਂ ਲੈਣਾ, ਅਮਨੋ ਅਮਾਨ ਦੇ ਨਾਲ ਰਹਿਣਾ। ਅਸੀਂ ਆਪਣੇ ਮੁਲਕ ਦੀ ਅਸੀਂ ਬਹਰਹਾਲ ਫਿਰ ਵੀ ਖਿਆਲ ਕਰਨਾ। ਅੱਛਾ ਜੀ, ਦੂਸਰੀ ਖਬਰ ਜਿਹੜੀ ਉਹ ਸਿੰਧ ਤੋਂ ਹੈ।
ਇਹੋ ਜਿਹਾ ਕੰਮ ਜਿਹੜਾ ਪੰਜਾਬ ਪੁਲਿਸ ਦੇ ਨਾਲ ਪਹਿਲਾਂ ਬਹਾਵਲ ਨਗਰ 'ਚ ਹੋਇਆ, ਫਿਰ ਪੰਜਾਬ ਪੁਲਿਸ ਨੇ ਤੁਹਾਨੂੰ ਚੇਤੇ ਹੈ ਕਿ ਕੀਤਾ ਉਹੀ ਕੰਮ ਬੁਖਾਰੀਆਂ 'ਚ ਕੀਤਾ, ਪੰਜਾਬ ਪੁਲਿਸ ਦੇ ਨਾਲ ਖਵਾਜਾ ਸਰਾਵਾਂ ਨੇ ਕੀਤਾ, ਫਿਰ ਖਵਾਜਾ ਸਰਾਵਾਂ ਨੇ ਅਹਿਮਦਪੁਰ ਸ਼ਰਕੀਆ 'ਚ ਕੀਤਾ, ਅਤੇ ਹੁਣ ਸਿੰਧ ਪੁਲਿਸ ਨਾਲ ਵੀ ਇਹ ਕੰਮ ਸ਼ੁਰੂ ਹੋ ਗਿਆ। ਅਤੇ ਖਵਾਜਾ ਸਰਾਵਾਂ ਨੇ ਜਿਹੜਾ ਉਹ ਉੱਥੇ ਵੀ ਥਾਣੇ ਦੇ ਵਿੱਚ ਵੜ ਕੇ ਅਤੇ ਉਹਨਾਂ ਕੋਲ ਰਿਸ਼ਵਤ ਮੰਗਦੇ ਸਨ ਵਿਚਾਰਿਆਂ ਕੋਲੋਂ, ਜਿਹੜਾ ਵੀ ਉਹ ਆਪਣਾ ਕੋਈ ਛੋਟਾ ਮੋਟਾ ਜ਼ਰੀਆ ਮੁਆਸ਼ ਉਹਨਾਂ ਦਾ ਹੈਗਾ, ਉੱਤੇ ਕਿਸੇ ਕੋਲ 500, ਕਿਸੇ ਕੋਲ 1000, ਕਿਸੇ ਕੋਲ 2000, ਅਤੇ ਉਹ ਵੀ ਆਫਰ ਗਏ ਫਿਰ ਇਸ ਕੰਮ ਦੇ ਉੱਤੋਂ। ਪੁਲਿਸ ਵਾਲੇ ਆਫਰ ਗਏ, ਉਹਨਾਂ ਵੇਖਿਆ ਵੀ ਉਧਰ ਇਹ ਬਹੁਤਾ ਕੰਮ ਚੁੱਕਿਆ ਅਤੇ ਅਸੀਂ ਬਹੁਤ ਰੇਟ ਵਧਾ ਦਿੰਦੇ। ਉਹਨਾਂ ਰੇਟ ਵਧਾ ਦਿੱਤੇ, ਹੁਣ ਇੰਨੀ ਰਿਸ਼ਵਤ ਮੰਗਦੇ ਨੇ ਆਫਰੇ ਹੋਏ ਪੁਲਿਸ ਵਾਲੇ ਕਿ ਜਿੰਨੇ ਉਹ ਵਿਚਾਰੇ ਕਮਾਉਂਦੇ ਨਹੀਂ। ਅਤੇ ਉਹਨਾਂ ਫਿਰ ਇਹਤਜਾਜ ਕੀਤਾ, ਥਾਣੇ ਜਾ ਵੜੇ ਉੱਥੇ ਖਵਾਜਾ ਸਰਾ, ਅਤੇ ਉਹ ਵੀ ਇੱਕ ਬੜਾ ਲੰਮਾ ਚੌੜਾ ਉੱਥੇ ਰੌਲਾ ਪਿਆ ਹੋਇਆ ਕੱਲ੍ਹ ਦਾ ਕਰਾਚੀ ਦੇ ਵਿੱਚ, ਉਹ ਵੀ ਤੁਹਾਡੇ ਸਾਹਮਣੇ ਰੱਖਣਾ ਸੀ। ਅੱਛਾ ਜੀ, ਅਗਲੀ ਖਬਰ ਬੜੀ ਇੰਟਰਸਟਿੰਗ ਹੈ। ਜਿਵੇਂ ਅਸੀਂ ਵੀਲੌਗ ਕਰਨੇ ਆ, ਅਸੀਂ ਤਾਂ ਨਿੱਕੇ ਜਿਹੇ ਹਾਂ, ਇੱਕ ਬੜਾ ਵੱਡਾ ਨਾਂ ਹੈ ਹਿੰਦੁਸਤਾਨ ਦਾ, ਉਹਦਾ ਨਾਂ ਹੈ ਧਰੁਵ ਰਾਠੀ। ਧਰੁਵ ਰਾਠੀ ਜਿਹੜਾ ਇੱਕ ਬੜਾ ਮੰਨਿਆ ਪਰਮੰਨਿਆ ਵੀਲੌਗਰ ਹੈ, ਅਤੇ ਬੜੀ ਉਹਦੀ ਚੜ੍ਹਾਈ ਹੈ, ਬਹੁਤ ਸਾਰੇ ਲੋਕ ਉਹਨੂੰ ਵੇਖਦੇ ਨੇ। ਇਸੇ ਤਰ੍ਹਾਂ ਨਤੀਸ਼ ਰਾਜਪੂਤ ਹੈ, ਉਹਨੂੰ ਵੀ ਬੜੇ ਲੋਕ ਵੇਖਦੇ ਨੇ। ਅਤੇ ਧਰੁਵ ਰਾਠੀ ਜਿਹੜਾ ਉਹ ਪਹਿਲਾਂ ਤਾਂ ਆਪਣੇ ਜਿਹੜੇ ਨਾ ਗੈਰ ਸਿਆਸੀ ਵੀਲੌਗ ਕਰਦਾ ਸੀ ਇੱਧਰ ਉੱਧਰ ਦੇ, ਬਸ ਲੋਕਾਂ ਨੂੰ ਸਾਇੰਸ ਦੇ ਅਤੇ ਹਾਲਾਤ ਹਾਜ਼ਰਾ ਦੇ ਅਤੇ ਹਿਸਟਰੀ ਦੇ। ਹੁਣ ਉਹਨੇ ਮੋਦੀ ਸਾਹਿਬ ਦੀ ਜਿਹੜੀ ਹੈ ਨਾ ਪਾਲਿਸੀਆਂ, ਉਹਦੇ ਉੱਤੇ ਵੀ ਵੀਲੌਗ ਸ਼ੁਰੂ ਕਰ ਦਿੱਤੇ। ਮੋਦੀ 'ਤੇ ਉਹਨੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ। ਉਹਨੇ ਆਖਿਆ ਵੀ ਮੋਦੀ ਜਿਹੜਾ ਨਾ ਉਹ ਇੱਕ ਡਿਕਟੇਟਰ ਹੈ, ਅਤੇ ਉਹ ਪੂਰੇ ਮੁਲਕ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ, ਅਤੇ ਹਿੰਦੂਤਵਾਦੀ ਕਰ ਰਿਹਾ, ਅਤੇ ਉਹ ਮੁਸਲਮਾਨਾਂ 'ਤੇ ਜ਼ੁਲਮ ਕਰ ਰਿਹਾ, ਸਿੱਖਾਂ 'ਤੇ ਕਰ ਰਿਹਾ। ਮਤਲਬ ਕਿ ਉਹਨੇ ਆਵਾਜ਼ ਚੁੱਕਣੀ ਸ਼ੁਰੂ ਕੀਤੀ, ਸੱਚ ਬੋਲਣਾ ਸ਼ੁਰੂ ਕੀਤਾ, ਮੋਦੀ ਦੀ ਸਿਆਸਤ ਦੇ ਉੱਤੇ ਤਨਕੀਦ ਕਰਨਾ ਸ਼ੁਰੂ ਕੀਤੀ। ਇਹ ਜਿਹੜਾ ਧਰੁਵ ਰਾਠੀ ਹੈ ਰਹਿੰਦਾ ਮੇਰਾ ਖਿਆਲ ਜਰਮਨੀ 'ਚ ਹੈ ਜਾਂ ਕਿਤੇ ਯੂਰਪ ਦੇ ਕਿਸੇ ਮੁਲਕ 'ਚ। ਇਸ ਤੋਂ ਬਚਿਆ ਅਗਰ ਹਿੰਦੁਸਤਾਨ ਹੁੰਦਾ ਤਾਂ ਉਹਨਾਂ ਇਹਦਾ, ਜਿਵੇਂ ਸਾਡੀ ਪੰਜਾਬ ਪੁਲਿਸ ਕਰਦੀ ਹੈ, ਉਹ ਕੰਮ ਉਹਨਾਂ ਨੇ ਵੀ ਉੱਧਰ ਕਰ ਦੇਣਾ ਸੀ ਇਹਦਾ। ਬਹਰਹਾਲ ਉਹ ਗਰੀਬ ਬਚਿਆ ਜੇ ਉੱਥੇ, ਕਿਉਂਕਿ ਉਹ ਬਾਹਰ ਰਹਿੰਦਾ। ਅਤੇ ਹੁਣ ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾ ਦਿੱਤਾ ਹੈ ਕਿ ਜਨਾਬੇ ਵਾਲੀ ਇਹ ਪਾਕਿਸਤਾਨੀ ਏਜੰਸੀਆਂ ਦਾ ਜਿਹੜਾ ਨਾ ਉਹ ਏਜੰਟ ਹੈ। ਧਰੁਵ ਰਾਠੀ ਜਿਹੜਾ ਹੈ ਉਹ ਪਾਕਿਸਤਾਨੀ ਏਜੰਸੀਆਂ ਦਾ ਏਜੰਟ ਹੈ, ਇਸ ਲਈ ਹਿੰਦੁਸਤਾਨ ਦੇ ਖਿਲਾਫ। ਇਹ ਸੌਖਾ ਕੰਮ ਹੈ, ਇਸ ਪਾਸੇ ਵਾਲੇ ਵੀ ਆਉਂਦੇ ਨੇ ਫਲਾਣੇ ਦਾ ਏਜੰਟ ਹੈ, ਅਤੇ ਉਹ ਵੀ ਜਿਹੜਾ ਕਾਬੂ ਨਾ ਆਏ, ਮਤਲਬ ਜਿਹੜਾ ਵਿਕੇ ਨਾ, ਜਿਹਦਾ ਜ਼ਮੀਰ ਨਾ ਵੇਚਿਆ ਜਾਏ, ਜਿਹਦਾ ਜ਼ਮੀਰ 4 ਟਕਿਆਂ ਦੇ ਉੱਤੇ ਖਰੀਦ ਨਾ ਸਕੋ, ਮਰਜ਼ੀ ਦੀ ਗੱਲ ਨਾ ਕਰਾ ਸਕੋ, ਜਿਹੜਾ ਲਿਫਾਫਾ ਨਾ ਬਣੇ, ਉਹਨੂੰ ਏਜੰਟ ਆਖ ਦਿਓ। ਹਾਲਾਂਕਿ ਮੈਂ ਹੱਸ ਪਿਆ ਜਦੋਂ ਮੈਂ ਗੱਲ ਸੁਣੀ। ਮੈਂ ਉਹਨਾਂ ਨੂੰ ਕਿਹਾ ਕਿ ਯਾਰ ਧਰੁਵ ਰਾਠੀ ਜਿਹੜਾ ਨਾ ਉਹ ਬੜਾ ਟੈਲੈਂਟਡ ਆਦਮੀ ਹੈ, ਪੜ੍ਹਿਆ ਲਿਖਿਆ ਬੰਦਾ ਅਤੇ ਤਗੜਾ ਬੰਦਾ ਹੈ। ਮਤਲਬ ਉਹਨੇ ਬੜੇ ਮਾੜੇ ਘਰ 'ਚੋਂ ਉੱਠ ਕੇ ਅਤੇ ਉਹਨੇ ਆਪਣਾ ਨਾਮ ਬਣਾਇਆ। ਅਤੇ ਧਰੁਵ ਰਾਠੀ ਜਿਹੜਾ ਹੈ ਉਹ ਤਾਂ ਕਾਬਲ ਆਦਮੀ। ਸਾਡੀਆਂ ਏਜੰਸੀਆਂ ਕਾਬਲ ਬੰਦਿਆਂ ਨੂੰ ਤਾਂ ਆਪਣਾ ਏਜੰਟ ਨਹੀਂ ਰੱਖਦੀਆਂ। ਸਾਡੇ ਤੇ ਤੁਹਾਨੂੰ ਪਤਾ ਹੀ ਕਿ ਲੌਂਡੇ ਲਪਾੜੇ ਵਰਗੇ ਅਤੇ ਆਪਣੀ ਉਹ ਨਿੱਕੀ ਖਰੀਦਾ ਫਰੂਕੀ ਵਰਗੇ ਕੁੰਦ ਜ਼ੇਨ ਜੇ, ਅਤੇ ਉਹ ਰਾਵੀ ਜਿਹੜਾ, ਇਹੋ ਜਿਹੇ ਕੁੰਦ ਜ਼ੇਨ ਜੇ ਏਜੰਟ ਰੱਖਦੇ ਨੇ। ਇਹੋ ਜਿਹੇ ਟਾਊਟ ਜਿਹੜੇ ਨੇ ਉਹਨਾਂ ਨੂੰ ਉਹ ਆਪਣਾ ਏਜੰਟ ਜੁੰਟ ਰੱਖਦੇ ਨੇ, ਸਾਡੀਆਂ ਏਜੰਸੀਆਂ ਵਾਲੇ ਉਹਨਾਂ ਕੋਲੋਂ ਹੀ ਆਪਣਾ ਕੰਮ ਕੁਮ ਕਰਵਾ ਲੈਂਦੇ ਨੇ। ਅਤੇ ਜਿਹੜਾ ਸਿਆਣਾ ਬੰਦਾ ਉਹਦਾ ਸਾਡੀਆਂ ਏਜੰਸੀਆਂ ਨਾਲ ਕੀ ਲੈਣ ਦੇਣ। ਅਤੇ ਭਾਈ ਇਹ ਸਾਡੇ 'ਤੇ ਜਿਹੜਾ ਨਾ ਇਲਜ਼ਾਮ ਨਾ ਲਾਓ, ਇਹ ਇਲਜ਼ਾਮ ਕਿਸੇ ਹੋਰ 'ਤੇ ਲਾਓ, ਇਹ ਕੰਮ ਅਸੀਂ ਨਹੀਂ ਕੀਤਾ। ਔਰ ਹਿੰਦੁਸਤਾਨ ਵਾਲਿਆਂ ਨੂੰ ਮੈਂ ਇਹੀ ਕਹਾਂਗਾ ਵੀ ਐਵੇਂ ਤੁਹਾਨੂੰ ਭੁਲੇਖਾ ਪਿਆ, ਐਡੇ ਕਾਬਲ ਅਤੇ ਪੜ੍ਹੇ ਲਿਖੇ ਲੋਕਾਂ ਦਾ ਸਾਡੇ ਨਾਲ ਕੋਈ ਕੰਮ ਨਹੀਂ। ਸਾਨੂੰ ਤਾਂ ਕੋਈ ਜੇ ਲੱਭ ਜਾਏ ਨਾ ਗਲਤੀ ਦੇ ਨਾਲ ਕੋਈ ਮੋਹਿਤ ਪੀਰਜ਼ਾਦਾ ਵਰਗਾ ਪੜ੍ਹਿਆ ਲਿਖਿਆ ਬੰਦਾ, ਅਤੇ ਅਸੀਂ ਜਨਾਬ ਉਹਨੂੰ ਐਸਾ ਡੰਡਾ ਚਾੜਦੇ ਵੀ ਉਹਨੂੰ ਜਦੋਂ ਤੱਕ ਉਹ 7 ਸਮੁੰਦਰ ਪਾਰ ਜਾ ਕੇ ਨਾ ਬਵੇ, ਅਸੀਂ ਉਹਨੂੰ ਛੱਡਦੇ ਨਹੀਂ। ਸਾਡਾ ਕਾਬਲ ਬੰਦਿਆਂ ਨਾਲ ਕੋਈ ਲੈਣ ਦੇਣ ਨਹੀਂ। ਜੇ ਕੋਈ ਗਲਤੀ ਨਾਲ ਕਾਬਲ ਬੰਦਾ ਵਾਪਸ ਆ ਵੜੇ ਅਤੇ ਪਹਿਲਾਂ ਹੀ ਅਸੀਂ ਉਹਨੂੰ ਗੱਦਾਰ ਕਹਿ ਦਿੰਦੇ ਵੀ ਇਹਦੇ ਕੋਲ ਬਾਹਰ ਦਾ ਪਾਸਪੋਰਟ ਹੈ, ਇਹਦੀ ਨੈਸ਼ਨੈਲਿਟੀ ਡੂਅਲ ਹੈ, ਅਤੇ ਇਹ ਗੱਦਾਰ ਹੋ ਗਿਆ। ਉਂਝ ਅਸੀਂ ਭੱਜ ਜਾਂਦੇ ਬਾਹਰ। ਆਪ ਵੀ ਸਾਡੇ ਸਾਰੇ ਜਿੰਨੇ ਆਰਮੀ ਚੀਫ ਰਿਟਾਇਰ ਹੁੰਦੇ ਨੇ, ਅਤੇ ਬਾਜਵਾ ਸਾਹਿਬ ਅਤੇ ਸਾਰੇ, ਅਤੇ ਬੱਚੇ, ਅਤੇ ਸਾਰੀ ਪ੍ਰਾਪਰਟੀ ਹਰ ਸ਼ੈ ਬਾਹਰ ਰੱਖੀ ਹੈ। ਪਰ ਆਮ ਪਾਕਿਸਤਾਨੀ ਜਿਹੜਾ ਨਾ ਉਹ ਬਾਹਰ ਨੈਸ਼ਨੈਲਿਟੀ ਲੈ ਲੇ, ਅਤੇ ਉਹਨੂੰ ਅਸੀਂ ਜਿਹੜਾ ਨਾ ਗੱਦਾਰ ਕਰਾਰ ਦੇ ਦਿੰਦੇ। ਗੱਦਾਰ ਨਹੀਂ ਵੀ, ਅਤੇ ਅੱਧਾ ਗੱਦਾਰ ਤਾਂ ਕਹਿ ਹੀ ਦਿੰਦੇ ਹਾਂ ਕਿ ਜੀ ਇਹਦੀ ਜਿਹੜੀ ਹੈ ਨਾ, ਇਹਦੀ ਹੁਣ ਪਾਕਿਸਤਾਨ ਦੇ ਨਾਲ ਹੁੱਬਲ ਵਤਨੀ ਜਿਹੜੀ ਚੈਲੰਜ ਹੈ। ਅਤੇ ਜਨਾਬ ਇਹ ਇਲਜ਼ਾਮ ਸਾਡੇ 'ਤੇ ਨਾ ਲਾਓ। ਧਰੁਵ ਰਾਠੀ ਵਾਲਾ ਉਹ ਪੜ੍ਹਿਆ ਲਿਖਿਆ ਬੰਦਾ ਹੈ, ਸਾਡਾ ਉਹਦੇ ਨਾਲ ਕੋਈ ਤਾਲੁਕ ਨਹੀਂ ਹੈ। ਸਾਡਾ ਤਾਂ ਇਹ ਜਿਹੋ ਜਿਹੇ ਲਿਫਾਫੇ ਸਾਡੇ ਕੋਲ ਨੇ ਉਹ ਤੁਸੀਂ ਵੇਖ ਲਿਆ, ਔਰ ਅਸੀਂ ਇਹ ਦੇਸੀ ਸਾਖਤਾ ਲਿਫਾਫਿਆਂ ਨਾਲ ਹੀ ਕੰਮ ਚਲਾਉਂਦੇ ਹਾਂ। ਸਾਡਾ ਕੋਈ ਪੜ੍ਹਿਆ ਆਪਣਾ ਨਸਰੁੱਲਾ ਮਲਿਕ ਸਾਹਿਬ ਹੋਏ, ਇਹੋ ਜਿਹੇ ਬੰਦੇ ਹੀ ਸਾਡਾ ਕੰਮ ਧੱਕੀ ਧੁੱਕੀ ਫਿਰਦੇ ਨੇ। ਕੰਮ ਹੀ ਸਾਡਾ ਗੰਦਾ ਜਿਹਾ ਹੁੰਦਾ ਹੈ। ਉਹ ਮੈਨੂੰ ਦੱਸੋ ਨਾ ਵੀ ਅਗਰ ਕਿਸੇ ਬੰਦੇ ਦਾ ਕੰਮ ਗਟਰ ਸਾਫ਼ ਕਰਨਾ ਹੈ, ਅਤੇ ਉਹ ਉੱਥੇ ਬੜੇ ਫਾਈਨ ਕਿਸਮ ਦੇ ਇਲੈਕਟ੍ਰੀਕਲ ਇੰਜੀਨੀਅਰ ਤੇ ਹਾਇਰ ਨਹੀਂ ਕਰੇਗਾ ਨਾ, ਉਹ ਇਹੋ ਜਿਹੇ ਬੰਦੇ ਹੀ ਕਰੇਗਾ ਜਿਹਨਾਂ ਨੂੰ ਬੋਸ਼ੋ ਘੱਟ ਆਉਂਦੀ ਹੈ, ਅਤੇ ਵੜ ਕੇ ਗਟਰ ਗੁਟਰ ਸਾਫ਼ ਕਰ ਦਿੰਦੇ ਨੇ। ਅਤੇ ਇਹਦੇ ਨਾਲ ਹੀ ਤੁਰੇ ਜਾਂਦੇ। ਤੁਹਾਨੂੰ ਖਬਰ ਇਹ ਵੀ ਦਿੰਦੇ ਨੇ ਵੀ ਸਾਡੇ ਜਿਹੜੇ ਲਿਫਾਫੇ ਨੇ ਉਹ ਐਕਸਪੋਰਟ ਕਰਤੇ ਨੇ ਜਨਾਬ ਮਿਸਰ। ਪਰੇਸ਼ਾਨ ਨਾ ਹੋਵੋ, ਐਵੇਂ ਤੁਸੀਂ ਮਿਸਰ ਵਾਲਿਆਂ ਦੇ ਬਾਰੇ ਪਰੇਸ਼ਾਨ ਹੋ ਗਏ, ਪੱਕੇ ਨਹੀਂ ਕੀਤੇ, ਸ਼ਾਰਟ ਟਰਮ ਵਾਸਤੇ ਹੀ ਭੇਜੇ ਗਏ ਨੇ। ਤਸਵੀਰਾਂ ਉੱਥੋਂ ਆ ਰਹੀਆਂ ਨੇ ਜਨਾਬ। ਇਹ ਲਿਫਾਫੇ ਜਿਹੜੇ ਨਾ ਸਾਰੇ ਮੁਬੈਨਾ ਲਿਫਾਫੇ, ਰਿਪੋਰਟਡਲੀ ਲਿਫਾਫੇ ਕਹਿ ਸਕਦੇ ਹਾਂ। ਇਹ ਰਿਪੋਰਟਡਲੀ ਕਿਹਾ ਜਾ ਰਿਹਾ ਜਨਾਬ, ਸੋਸ਼ਲ ਮੀਡੀਆ ਦੇ ਉੱਤੇ ਵੀ ਚੱਲ ਰਿਹਾ। ਅਤੇ ਸਾਨੂੰ ਖੈਰ ਬੜੇ ਦਿਨ ਪਹਿਲਾਂ ਹੀ ਇੱਕ ਸਰਕਾਰੀ ਅਫਸਰ ਨੇ ਦੱਸ ਦਿੱਤਾ ਸੀ ਕਿ ਚੌਧਰੀ ਨਿਜ਼ਾਮਦੀਨ ਨੇ ਇਹਨਾਂ ਦੀਆਂ ਖਿਦਮਾਤ ਜਿਹੜਾ ਇਹਨਾਂ ਨੇ 2 ਸਾਲ ਪਾਕਿਸਤਾਨ 'ਚ ਹੋਇਆ, ਔਰ ਇਹਨਾਂ ਆਪਣੇ ਜ਼ਮੀਰ ਵੇਚੇ ਅਤੇ ਝੂਠੀਆਂ ਖਬਰਾਂ ਲਾਈਆਂ। ਇਹਨਾਂ 'ਚੋਂ ਕਈਆਂ ਦੀਆਂ ਨੌਕਰੀਆਂ ਵੀ, ਇਹਨਾਂ 'ਚੋਂ ਕਈ ਲਿਫਾਫੇ ਜਿਹੜੇ ਤੁਹਾਨੂੰ ਉੱਥੇ ਮਿਸਰ 'ਚ ਇਸ ਵੇਲੇ ਨਜ਼ਰ ਆਉਂਦੇ ਨਾ, ਪਾਕਿਸਤਾਨੀ ਸਹਾਫੀ
ਸੋ ਕਾਲਡ ਸਾਫੀ ਜਿਹੜੇ ਇਸ ਵੇਲੇ ਚੌਧਰੀ ਨਿਜ਼ਾਮਦੀਨ ਦੇ ਖਾਤੇ 'ਚ, ਚੌਧਰੀ ਨਿਜ਼ਾਮਦੀਨ ਦੇ ਪੈਸਿਆਂ ਤੇ, ਅਸਲ ਚੌਧਰੀ ਨਿਜ਼ਾਮਦੀਨ ਕਿਹੜਾ ਘਰੋਂ ਪੈਸੇ ਲਿਆ, ਤੁਹਾਡੇ ਹੀ ਪੈਸੇ ਨੇ, ਮੇਨ ਆਵਾਮੀ ਪੈਸੇ ਦੇ ਉੱਤੇ ਇਹ ਮਿਸਰ ਦੇ ਵਿੱਚ ਅਯਾਸ਼ੀਆਂ ਕਰਦੇ ਫਿਰ ਰਹੇ ਨੇ। ਤੇ ਇਹ ਜਿਹੜੇ ਇਹਨਾਂ ਜਨਾਬੇ ਵਾਲੀ, ਇਹਨਾਂ 'ਚੋਂ ਕਈਆਂ ਦੀਆਂ ਨੌਕਰੀਆਂ ਵੀ ਚੌਧਰੀ ਨਿਜ਼ਾਮਦੀਨ ਨੇ ਕਹਿ ਕੇ ਕਰਵਾਈਆਂ ਨੇ। ਸਾਡੇ ਕੋਲ ਉਹਨਾਂ ਦੀ ਲਿਸਟ ਵੀ ਹੈ ਕਿ ਇਹਦੀ ਨੌਕਰੀ ਕਿੱਥੇ ਕਰਾਈ ਹੈ, ਚੰਗੇ ਟਾਈਮ ਦੇ ਉੱਤੇ ਉਹ ਵੀ ਦੱਸਾਂਗੇ ਵੀ ਕਿਹਨੂੰ ਫੋਨ ਕੀਤਾ ਤੇ ਕਿੰਜ ਨੌਕਰੀ ਕਰਵਾਈ ਸੀ। ਤੇ ਇਹ ਸਾਰੇ ਕੱਢੇ ਵੀ ਜਾਣੇ ਨੇ। ਇਹ ਜਦੋਂ ਵਕਤ ਬਦਲਣਾ, ਉਹਨਾਂ ਸਾਰੇ ਥਾਵਾਂ ਤੋਂ ਨੌਕਰੀਆਂ ਦੇਣ ਵਾਲੇ ਵੀ ਬੜੇ ਤੰਗ ਨੇ ਇਹਨਾਂ ਕੋਲ, ਉਹਨਾਂ ਕੱਢ ਕੇ ਬਾਹਰ ਮਾਰਨੇ ਨੇ ਸਾਰੇ। ਬਹਰਹਾਲ ਕਹਿਣ ਦਾ ਮਤਲਬ ਇਹ ਹੈ ਕਿ ਜਨਾਬ ਉੱਥੇ ਮਿਸਰ ਦੇ ਵਿੱਚ ਹੁਣ ਕਿਹੜੇ ਕਮਰੇ ਦੇ ਵਿੱਚ ਕਿਹੜੀ ਬੋਤਲ ਦਾ ਢੱਕਣ ਖੋਲ੍ਹਣ ਡਿਆ, ਪੈਪਸੀ ਦੀ ਬੋਤਲ ਦਾ ਜਾਂ 7 ਅਪ ਦੀ ਬੋਤਲ ਦਾ ਜਾਂ ਮਰਿੰਡਾ ਦੀ ਬੋਤਲ ਦਾ, ਕਿਹੜੀ ਬੋਤਲ ਦਾ ਢੱਕਣ ਕਿਹੜਾ ਖੋਲ੍ਹ ਰਿਹਾ, ਕਿਹਦੇ ਕਮਰੇ 'ਚ ਕਿੰਨੀ ਬਰਫ਼ ਜਾਂਦੀ ਹੈ। ਤੇ ਬੀਬੀਆਂ, ਭੈਣਾਂ, ਮਾਈਆਂ ਸਾਰੀਆਂ ਹੀ ਗਈਆਂ ਨੇ, ਤੇ ਇੱਕ ਤੋਂ ਇੱਕ ਵੱਧ ਉੱਥੇ ਕੰਮ ਕਰਨ ਡਏ ਨੇ। ਜਿਹੜੇ ਕੰਮ ਕਰਦੇ ਨੇ ਉਹ ਵੀ ਦੱਸਾਂਗੇ ਤੁਹਾਨੂੰ ਕਿਸੇ ਵੇਲੇ। ਤੇ ਬਹਰਹਾਲ ਸਾਡੇ ਲਿਫਾਫੇ ਜਨਾਬ ਮਿਸਰ ਜਾ ਵੜੇ ਨੇ, ਵੇਖਦੇ ਉੱਥੇ ਕੀ ਬਣਦਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਾਊਦੀ ਸ਼ਹਿਜ਼ਾਦੇ ਨੇ ਆਪਣਾ, ਮੁਹੰਮਦ ਬਿਨ ਸਲਮਾਨ ਸਾਹਿਬ ਨੇ ਆਪਣਾ ਦੌਰਾ ਕੈਂਸਲ ਕਰ ਦਿੱਤਾ ਹੈ। 19 ਮਈ ਨੂੰ ਉਹਨਾਂ ਪਾਕਿਸਤਾਨ ਆਉਣਾ ਸੀ, 19 ਔਰ 20 ਮਈ ਨੂੰ। ਜਿਹੜੇ ਮੁਹੰਮਦ ਬਿਨ ਸਲਮਾਨ ਸਾਹਿਬ ਨੇ ਉਹਨਾਂ ਨੂੰ ਕਹਿੰਦੇ ਤੇ ਕਰਾਊਨ ਪ੍ਰਿੰਸ ਨੇ, ਮੀਨ ਵੱਡਾ ਸ਼ਹਿਜ਼ਾਦਾ, ਲੇਕਿਨ ਅਸਲ ਉਹ ਬਾਦਸ਼ਾਹ ਉਹੀ ਨੇ ਸਾਊਦੀ ਅਰਬ ਦਾ, ਸਾਰਾ ਕੰਮ ਉਹਨਾਂ ਦੇ ਹੱਥ 'ਚ ਹੀ ਹੈ। ਤੇ ਉਹਨਾਂ ਜਿਹੜਾ 19 ਤਰੀਕ ਨੂੰ ਆਉਣਾ ਸੀ, ਚੌਧਰੀ ਨਿਜ਼ਾਮਦੀਨ ਨੇ ਬੜੀ ਤਿਆਰੀ ਕੀਤੀ ਸੀ, ਉਹਨਾਂ ਇੱਥੇ ਆਉਣਾ, 25-30 ਅਰਬ ਡਾਲਰ ਲੈ ਕੇ। ਤੇ ਸਾਰਾ ਜਿਹੜਾ ਨਾ ਇਹ ਨੁਕਸਾਨ ਜਿਹੜਾ 2 ਸਾਲ ਦਾ ਅਸੀਂ ਕੀਤਾ ਇਮਰਾਨ ਖਾਨ ਨੂੰ ਢਾਉਣ ਤੋਂ ਬਾਅਦ, ਪਾਕਿਸਤਾਨ ਨੂੰ ਢਾਉਣ ਤੋਂ ਬਾਅਦ, ਇਹ ਸਾਰਾ ਨੁਕਸਾਨ ਉਹ ਅਸੀਂ ਸਾਊਦੀ ਪ੍ਰਿੰਸ ਕੋ ਪੂਰਾ ਕਰਨਾ। ਸਾਊਦੀ ਪ੍ਰਿੰਸ ਨੇ ਆਉਣ ਤੋਂ ਪਹਿਲਾਂ 2 ਆਪਣੇ ਡੈਲੀਗੇਸ਼ਨ ਵਫਦ, ਉਹਨਾਂ ਨੂੰ ਤੁਸੀਂ ਆਪਣੇ 2 ਪੰਚਾਇਤੀ ਗਰੁੱਪ ਆਖੋ, ਉਹ 2 ਉਹਨਾਂ ਪਾਕਿਸਤਾਨ ਘੱਲੇ ਸਨ, ਪਾਕਿਸਤਾਨ ਦੇ ਹਾਲਾਤ ਹਾਜ਼ਰਾ ਦਾ ਜਾਇਜ਼ਾ ਲੈਣ ਵਾਸਤੇ। ਉਹਨਾਂ ਵਾਪਸ ਜਾ ਕੇ ਸਾਊਦੀ ਸ਼ਹਿਜ਼ਾਦੇ ਨੂੰ ਦੱਸਿਆ ਕਿ ਭਾਈ ਜੀ ਇਹ ਵੇਲਾ ਉੱਥੇ ਜਾਣ ਦਾ ਨਹੀਂ, ਉੱਥੇ ਇਮਰਾਨ ਖਾਨ ਤੇ ਨਿਜ਼ਾਮਦੀਨ ਆਮਣੇ ਸਾਹਮਣੇ ਨੇ, ਤੇ ਇਮਰਾਨ ਖਾਨ ਵਾਲੇ ਪਾਸੇ ਸਾਰੀ ਆਵਾਮ ਖਲੋਤੀ ਹੈ। ਤੇ ਜੇ ਅਸੀਂ ਜਾ ਕੇ ਕੋਈ ਇਨਵੈਸਟਮੈਂਟ ਕਰਤੀ ਨਿਜ਼ਾਮਦੀਨ ਨਾਲ, ਤੇ ਪਾਕਿਸਤਾਨ ਦੇ ਹਾਲਾਤ ਕਿਸੇ ਵੇਲੇ ਵੀ ਬਦਲ ਸਕਦੇ ਨੇ। ਸਾਡਾ ਇਹ ਟਾਈਮ ਨਹੀਂ ਹੈਗਾ ਉੱਥੇ ਗਿੱਲੇ ਥਾਂ ਤੇ ਪੈਰ ਰੱਖਣ ਦਾ, ਤੇ ਆਰਾਮ ਦੇ ਨਾਲ ਨਿਕਲ ਜਾਈਏ। ਸਾਊਦੀ ਸ਼ਹਿਜ਼ਾਦੇ ਨੇ ਪਾਕਿਸਤਾਨ ਵੀ ਆਉਣਾ ਸੀ ਤੇ ਜਾਪਾਨ ਵੀ ਜਾਣਾ ਸੀ। ਉਹਨੇ ਹੁਣ ਜਾਪਾਨ ਦਾ ਦੌਰਾ ਰੱਖ ਲਿਆ ਤੇ ਪਾਕਿਸਤਾਨ ਦਾ ਕੈਂਸਲ ਕਰਤਾ ਹੈ। ਤੇ ਹੁਣ ਚੌਧਰੀ ਨਿਜ਼ਾਮਦੀਨ ਨੂੰ ਸਮਝ ਨਹੀਂ ਆਉਂਦੀ, ਕਿਉਂਕਿ ਸ਼ੇਖ ਚਿੱਲੀ ਨੇ ਸਾਰਾ ਇੰਤਜ਼ਾਮ ਹੀ ਇਸੇ ਦੌਰੇ ਤੇ ਕੀਤਾ ਸੀ ਵੀ ਇਸ ਦੌਰੇ ਤੇ ਸਾਊਦੀ ਸ਼ਹਿਜ਼ਾਦਾ ਆਏਗਾ ਤੇ ਉਹਦੇ ਕੋਲ ਇਹ ਵੀ ਠੱਗਾਂਗੇ, ਇਹ ਵੀ ਕਰਾਂਗੇ। ਤੇ ਉਹ ਸਾਰੀਆਂ ਜਿਹੜੀਆਂ ਤੁਹਾਨੂੰ ਮੈਨੂੰ ਬੜਕਾ ਮਾਰ ਰਹੇ ਸਨ ਨਾ, SIFC ਤੇ ਫਲਾਨਾ, ਉਹ ਇਸੇ ਦੌਰੇ ਦੇ ਉੱਤੇ ਸੀ, ਤੇ ਉਹ ਦੌਰਾ ਹੋ ਗਿਆ ਜੀ ਹੁਣ ਕੈਂਸਲ। ਅੱਗੇ ਵੀ ਇੱਕ ਵਾਰ ਸਾਊਦੀ ਸ਼ਹਿਜ਼ਾਦਾ ਜਿਹੜਾ ਉਹ ਇਹਨਾਂ ਦੇ ਉੱਤੇ ਆਪਣਾ ਦੌਰਾ ਕੈਂਸਲ ਕਰ ਚੁੱਕੇ ਨੇ। ਪੈਗਾਮ ਵੀ ਉਹ ਅੰਦਰ ਖਾਤੇ ਦੇ ਚੁੱਕੇ ਨੇ ਕਿ ਜੋ ਕੁਝ ਤੁਸੀਂ ਉੱਥੇ ਖੱਚਾ ਮਾਰ ਰਹੇ ਹੋ, ਚਵਲਾ ਮਾਰ ਰਹੇ ਹੋ, ਪਾਕਿਸਤਾਨ ਨੇ ਦਰੁਸਤ ਨਹੀਂ, ਇਹ ਮਾਮਲਾਤ ਆਪਣੇ ਠੀਕ ਕਰੋ। ਅੱਛਾ ਜੀ, ਕੱਚੇ ਦੇ ਡਾਕੂ, ਜ਼ਾਲਮਾਨਾ ਵੀਡੀਓ, ਬੱਚੇ ਛੋਟੇ ਦੀ ਵੀਡੀਓ ਸਾਹਮਣੇ ਆਈ ਸੀ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅਸੀਂ, ਔਰ ਅਸੀਂ ਨਾਲ ਇਹ ਵੀ ਆਖਿਆ ਸੀ ਵੀ ਕੁਝ ਹਯਾ ਨੂੰ ਹੱਥ ਮਾਰੋ, ਡਾਕੂਆਂ ਨੂੰ ਵੀ ਕਿਹਾ ਸੀ। ਬਹਰਹਾਲ ਆਵਾਮ ਨੇ ਚੰਗੀ ਆਵਾਜ਼ ਚੁੱਕੀ ਹੈ, ਤੇ ਅਸੀਂ ਦੋਹਰੇ ਚੌਧਰੀ ਨਿਜ਼ਾਮਦੀਨ ਨੂੰ ਕਹਾਂਗੇ ਵੀ ਇਹ ਗਨਸ਼ਿਪ ਹੈਲੀਕਾਪਟਰ G3 ਤੇ ਫਲਾਨੀਆਂ ਤੇ ਆਵਾਮ ਤੇ ਚੜ੍ਹ ਜਾਂਦੇ ਹੋ, ਤੇ ਵੀਗੋ ਡਾਲੇ, ਇਹ ਉਹ ਕੱਚੇ ਦੇ ਡਾਕੂਆਂ ਵਾਲੇ ਪਾਸੇ ਵੀਗੋ ਡਾਲੇ ਨਹੀਂ ਚੱਲਦੇ, ਟਾਇਰ ਪੈਂਚਰ ਹੋਏ ਨੇ ਤੁਹਾਡੇ ਡਾਲਿਆਂ ਦੇ, ਜਾਂ ਮੇਰਾ ਮਤਲਬ ਤੇਲ ਪਾਣੀ ਮੁੱਕਿਆ, ਉੱਥੇ ਲੋਕਾਂ ਦੇ ਹੁਣ ਮਾਸੂਮ ਬੱਚਿਆਂ ਨੂੰ ਵੀ ਮਾਰਦੇ ਨੇ। ਤੇ ਇਹ ਪਿਛਲੇ ਸਾਲ 1.5 ਸਾਲ ਤੋਂ ਇਹ ਮਾਹੌਲ ਵੇਖਣ ਡਏ ਆ। ਤੁਹਾਡੇ ਹੱਥ ਦਾ ਆਪਣਾ ਜਿਹੜਾ ਉਹ ਚੀਫ ਮਿਨਿਸਟਰ ਵੀ ਤੁਸੀਂ ਰੱਖਿਆ ਮੋਹਸਨ ਨਕਵੀ, ਹੁਣ ਉਹਨੂੰ ਵਜ਼ੀਰੇ ਦਾਖਲਾ ਲਾਤਾ। ਇਹ ਕੱਚੇ ਦੇ ਡਾਕੂਆਂ ਦੇ ਬਾਰੇ ਦੱਸਦੇ ਰਹੇ ਕਿ ਅਸੀਂ ਇਹ ਕਰਨ ਲੱਗੇ, ਤੇ ਕੀਤਾ ਤੁਸੀਂ ਕੁਛ ਨਹੀਂ। ਇਹ ਮਿਹਰਬਾਨੀ ਕਰੋ ਅਤੇ ਕੱਚੇ ਦੇ ਡਾਕੂਆਂ ਦੇ ਉੱਤੇ ਵੀ ਇਹ ਜਿਹੜੀਆਂ G3 ਰਾਈਫਲਾਂ ਨੇ ਨਾ, ਤੇ ਜਾਂ ਗਨਸ਼ਿਪ ਹੈਲੀਕਾਪਟਰ ਨੇ, ਮੈਂ ਇਹ ਨਹੀਂ ਆਂਦਾ ਵੀ ਮਾਰ ਦਿਓ ਸਾਰਿਆਂ ਨੂੰ, ਕਾਨੂੰਨ ਦੇ ਮੁਤਾਬਕ ਹੀ ਕੰਮ ਕਰੋ ਜਿਹੜਾ ਕਾਨੂੰਨ ਹੈ, ਪਰ ਉੱਥੇ ਆਪਰੇਸ਼ਨ ਕਰੋ ਕਾਨੂੰਨ ਦੇ ਮੁਤਾਬਕ, ਤੇ ਇਹਨਾਂ ਡਾਕੂਆਂ ਨੂੰ ਜਿਹੜਾ ਫੜੋ। ਤੇ ਬਾਕੀ ਮੇਰੀ ਪਾਕਿਸਤਾਨ ਗੱਲ ਹੋਈ, ਹੁਣ ਤੁਹਾਡੇ ਚਿੱਠੀ ਪੱਥਰਾਂ ਵਾਲੇ ਪਾਸੇ ਆਉਣਾ ਹੈ। ਪਾਕਿਸਤਾਨ ਜੀ, ਇੱਕ ਤੇ ਮੇਰੀ ਗੱਲ ਹੋਈ ਹੈ ਉਸਤਾਦ ਰਫੀਕ ਨੰਬਰਦਾਰ ਸਾਹਿਬ ਨਾਲ, ਤੇ ਦੂਸਰਾ ਚੀਚੀ ਸਾਹਿਬ ਦੇ ਨਾਲ। ਇਹ ਜਿਹੜੇ ਚੀਚੀ ਨੇ ਨਾ, ਇਹ ਗੁਜਰਾਂ ਦੀ ਇੱਕ ਤੁਹਾਨੂੰ ਪਤਾ ਗੋਤ ਹੈ, ਤੇ ਸਾਡੇ ਇੱਕ ਸੱਜਣ ਨੇ ਜਿਹੜੇ ਚੀਚੀ ਸਾਹਿਬ ਨੇ, ਉਹਨਾਂ ਨਾਲ ਗੱਲਬਾਤ ਹੋਈ ਹੈ, ਤੇ ਉਸਤਾਦ ਰਫੀਕ ਨੰਬਰਦਾਰ ਸਾਹਿਬ ਨਾਲ ਗੱਲ ਹੋਈ ਹੈ। ਇਹ ਜਿਵੇਂ ਰਿਪੋਰਟਰ ਹੁੰਦੇ ਨੇ ਨਾ, ਇਵੇਂ ਕੋਈ ਸਿਆਣੇ ਵੀ ਹੁੰਦੇ ਨੇ, ਪੰਜਾਬੀ ਜਿਵੇਂ ਆਉਂਦੇ ਨੇ। ਇਹ ਕੋਈ ਪੰਜਾਬ ਦੇ ਪਿੰਡਾਂ 'ਚ ਕੋਈ 5-7 ਸਿਆਣੇ ਬੰਦੇ ਵੀ ਨੇ ਜਿਨ੍ਹਾਂ ਨਾਲ ਮੈਂ ਗੱਲ ਕਰਨਾ ਹੈ, ਜਿਹੜੇ ਖਬਰਾਂ ਦੇ ਉੱਤੇ ਤਬਸਰਾ ਕਰਦੇ ਨੇ, ਜਿਹੜੇ ਪਿੰਡਾਂ ਦੇ ਹਾਲਾਤ ਦੇ ਉੱਤੇ ਤਬਸਰਾ ਕਰਦੇ ਨੇ, ਜਿਹੜੇ ਮੈਨੂੰ ਦੱਸਦੇ ਨੇ ਵੀ ਇਹ ਕੰਮ ਕੀ ਹੋ ਰਿਹਾ ਤੇ ਗਾਂ ਕੀ ਹੋਣਾ ਹੈ। ਉਸਤਾਦ ਰਫੀਕ ਨੰਬਰਦਾਰ ਨੇ ਆਖਿਆ ਵੀ ਜ਼ਿਮੀਂਦਾਰ ਬੜਾ ਪਰੇਸ਼ਾਨ ਹੈ, ਤੇ ਉਹਦੀ ਪਰੇਸ਼ਾਨੀ ਜਿਹੜੀ ਹੈ ਉਹਨੇ ਪੂਰੇ ਪੰਜਾਬ ਨੂੰ ਲਪੇਟ 'ਚ ਲੈ ਲੈਣਾ ਹੈ, ਤੇ ਚੌਧਰੀ ਨਿਜ਼ਾਮਦੀਨ ਨੂੰ ਵੀ ਪਤਾ ਨਹੀਂ ਵੀ ਉਹ ਕਿਹੜਾ ਕੰਮ ਕਰਨ ਡਿਆ। ਨਾ ਹੀ ਮਰੀਮ ਬੀਬੀ ਨੂੰ ਪਤਾ ਹੈ, ਤੇ ਨਾ ਕਿਸੇ ਹੋਰ ਨੂੰ ਅੰਦਾਜ਼ਾ ਹੈ ਵੀ ਕਿੱਡਾ ਉਹਨਾਂ ਜ਼ੁਲਮ ਕਰ ਦਿੱਤਾ ਜਿਹੜਾ ਕਿਸਾਨ ਕੋਲੋਂ ਕਣਕ ਨਹੀਂ ਖਰੀਦੀ। ਤੇ ਉਹਨਾਂ ਇਹ ਆਖਿਆ ਵੀ ਖਬਰ ਇਹ ਵੀ ਆਉਣ ਡਈ ਹੈ ਵੀ ਅਗਲੇ ਸਾਲ ਵੀ ਇਹਨਾਂ ਨੇ ਖਰੀਦਣੀ ਕਣਕ, ਮੀਨ ਪੰਜਾਬ ਹੁਕੂਮਤ ਨੇ ਇੰਨੀ ਕਣਕ ਖਰੀਦ ਲਈ ਵੀ ਗਾਂ ਵੀ ਨਹੀਂ ਖਰੀਦਣੀ, ਤੇ ਇਸ ਸਾਲ ਵੀ ਕਿਸਾਨ ਰੁਲ ਗਿਆ ਤੇ ਅਗਲੇ ਸਾਲ ਵੀ ਰੁਲੇਗਾ। ਤੇ ਉਹਨਾਂ ਕਿਹਾ ਇਹਨਾਂ ਹਾਲਾਤ ਦੇ ਵਿੱਚ ਜਿਹੜਾ ਪੁਰਾਣਾ ਚੌਲ ਹੈ ਉਹ ਵੀ ਨਹੀਂ ਵਿਕਿਆ, ਤੇ ਨਵਾਂ ਚੌਲ ਜ਼ਾਹਿਰ ਹੈ ਨਹੀਂ ਵਿਕਣਾ, ਤੇ ਮੂੰਜੀ ਦੀ ਫਸਲ ਵੀ ਤਬਾਹ ਹੋਣੀ ਹੈ।
ਤੇ ਉਸਤਾਦ ਰਫੀਕ ਨੰਬਰਦਾਰ ਨੇ ਆਖਿਆ ਵੀ ਪਿੰਡਾਂ ਦੇ ਵਿੱਚ ਤੇ ਇੰਝ ਹੀ ਹੈ ਵੀ ਜਿਵੇਂ ਲੋਕਾਂ ਦੀ ਜਿਹੜੀ ਹੈ ਨਾ ਰੂਹ ਕੱਢ ਲਈ ਹੈ, ਮੀਨ ਜਾਨ ਕੱਢ ਲਈ ਹੈ, ਜੁੱਸੇ ਫਿਰਨ ਡਏ ਨੇ, ਨਾ ਉਹਨਾਂ ਦੇ ਖਰਚੇ ਪੂਰੇ ਹੋਏ ਨੇ, ਉਹਨਾਂ ਨੂੰ ਖਾਦਾਂ ਮਹਿੰਗੀਆਂ ਮਿਲੀਆਂ ਨੇ, ਉਹਨਾਂ ਨੂੰ ਜਿਹੜੇ ਬਿਜਲੀ ਦੇ ਬਿੱਲ ਮਹਿੰਗੇ ਨੇ, ਉਹਨਾਂ ਦੇ ਉੱਤੇ ਜਿਹੜੇ ਡੀਜ਼ਲ ਸ਼ੀਜ਼ਲ ਉਹਨਾਂ ਪਾਏ ਨੇ ਉਹ ਮਹਿੰਗੇ ਨੇ, ਪਾਣੀ ਉਹਨਾਂ ਨੂੰ ਲੱਭਣ ਕੋਈ ਨਹੀਂ ਰਿਹਾ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਗਿੱਲ ਸਾਹਿਬ ਕਿਸਾਨਾਂ ਵਾਸਤੇ ਆਵਾਜ਼ ਜ਼ਰੂਰ ਚੁੱਕੋ ਤੇ ਦੱਸੋ ਲੋਕਾਂ ਨੂੰ। ਜਿਹੜੇ ਚੀਚੀ ਸਾਹਿਬ ਨੇ ਉਹਨਾਂ ਮੈਨੂੰ ਗੱਲ ਕੀਤੀ ਹੈ, ਜ਼ਾਹਿਰ ਹੈ ਕਿ ਉਹ ਆਪਣਾ ਡੰਗਰਾਂ ਦਾ ਕੰਮ ਕਰਦੇ ਨੇ, ਅਤੇ ਗੁੱਜਰ ਸਾਹਿਬ ਨੇ ਤਾਂ ਜ਼ਾਹਿਰ ਹੈ ਉਹਨਾਂ ਮੱਝਾਂ ਛੱਜਾਂ ਗਾਈਆਂ ਸ਼ਾਈਆਂ ਰੱਖੀਆਂ ਨੇ। ਤਾਂ ਉਹਨਾਂ ਆਖਿਆ ਵੀ ਜਨਾਬ ਉਸ ਪਾਸੇ ਵੀ ਹਾਲਾਤ ਹੀ ਬਣ ਰਹੇ ਨੇ, ਉੱਧਰੋਂ ਵੀ ਲੱਭਦਾ ਕੁਛ ਨਹੀਂ। ਦੁੱਧ ਖਰੀਦਣ ਵਾਲੀਆਂ ਕੰਪਨੀਆਂ ਜਿਹੜੀਆਂ ਉਹ ਰੇਟ ਵਧਾਉਣ ਨਹੀਂ ਰਹੀਆਂ, ਅਤੇ ਜਿਹੜਾ ਸਾਡੇ ਮੱਝਾਂ ਨੂੰ ਜੋ ਵੀ ਪਾਉਣਾ, ਖਲ ਬਨੌਲਾ ਪਾਉਣਾ, ਜਿਹੜੀ ਸ਼ੈ ਵੀ ਪਾਉਣੀ ਉਹ ਵੱਧਦੀ ਜਾ ਰਹੀ ਹੈ, ਅਤੇ ਉਹ ਵੀ ਕੰਮ ਸਾਡੇ ਕਿਸੇ ਵੀ ਸੂਰਤ ਜਿਹੜਾ ਉਹ ਆ ਨਹੀਂ ਰਿਹਾ, ਲਵੇਟੇ 'ਚ ਆ ਨਹੀਂ ਰਿਹਾ। ਅਤੇ ਪਿੰਡਾਂ ਵਾਲੇ ਅਸੀਂ ਜਿਹੜੇ ਮਰ ਗਏ, ਸ਼ਹਿਰਾਂ ਵਾਲੇ ਤਾਂ ਚਲੋ ਜੋ ਹੈ ਹੀ ਹੈ ਸਾਂ, ਸਾਡੇ ਪਿੰਡਾਂ ਵਾਲਿਆਂ ਨਾਲ ਬੜਾ ਧੱਕਾ ਹੋ ਗਿਆ, ਇੱਥੇ ਆਵਾਜ਼ ਚੁੱਕੋ। ਕਿਉਂਕਿ ਦੋਵਾਂ ਮੈਨੂੰ ਆਖਿਆ ਫੋਨ ਕਰਕੇ, ਅਤੇ ਮੈਂ ਕਿਹਾ ਜੀ ਜ਼ਰੂਰੀ ਹੈ, ਔਰ ਦੋਵੇਂ ਸਿਆਣੇ ਬੰਦੇ ਨੇ, ਸਾਨੂੰ ਦੱਸਦੇ ਵੀ ਰਹਿੰਦੇ ਨੇ, ਅਕਲ ਵੀ ਦਿੰਦੇ ਰਹਿੰਦੇ ਨੇ ਕੋਈ ਨਾ ਕੋਈ, ਅਤੇ ਮੈਂ ਕਿਹਾ ਤੁਹਾਡੇ ਨਾਲ ਜਿਹੜੀ ਹੈ ਉਹਨਾਂ ਦੀ ਗੱਲ ਜ਼ਰੂਰ ਕੀਤੀ ਜਾਵੇ। ਅੱਛਾ ਜੀ, ਹੁਣ ਤੁਹਾਡੇ ਚਿੱਠੀ ਪੱਤਰਾਂ ਦੇ ਪਾਸੇ ਆ ਜਾਈਏ। ਸਭ ਤੋਂ ਪਹਿਲਾਂ ਤਾਂ ਸਾਡੇ ਸਾਹਮਣੇ ਜੀ ਤਸਲੀਮ ਸਾਹਿਬ ਨੇ ਇਹ ਖਬਰ ਦਿੱਤੀ ਹੈ ਜੜ੍ਹਾਂ ਵਾਲੇ ਤੋਂ। ਉਹਨਾਂ ਚਿੱਠੀ ਪੱਤਰ ਲਿਖਿਆ, ਉਹਨਾਂ ਕਿਹਾ ਜੀ ਮੇਰਾ ਇਲਾਕਾ ਫੈਸਲਾਬਾਦ ਅਤੇ ਤਹਿਸੀਲ ਜੜ੍ਹਾਂ ਵਾਲਾ, ਸਾਡੇ ਪਿੰਡ 'ਚ ਇੱਕ ਮੇਲਾ ਸੀ ਅਤੇ ਪੁਲਿਸ ਵਾਲੇ ਆ ਗਏ ਮੇਲਾ ਡੱਕਣ ਵਾਸਤੇ, ਅਤੇ ਪੁਲਿਸ ਵਾਲਿਆਂ ਦੀ ਫਿਰ ਆਵਾਮ ਵਾਲਿਆਂ ਨੇ ਫੜ ਕੇ ਫੈਂਟਾ ਲਾਇਆ ਅਤੇ ਪੁਲਿਸ ਦੀ ਦੁਰਗਤ ਬਣਾਈ ਅਤੇ ਪੁਲਿਸ ਭੱਜ ਗਈ। ਮੇਰੀ ਸਮਝ ਤੋਂ ਬਾਹਰ ਹੈ ਵੀ ਪੁਲਿਸ ਵਾਲਿਆਂ ਦਾ ਮੇਲਿਆਂ ਨਾਲ ਕੀ ਲੈਣ ਦੇਣ ਹੈ। ਪੰਜਾਬ ਦਾ ਪੁਰਾਣਾ ਇੱਕ ਤੁਸੀਂ ਇਹ ਕਹੋ ਕਿ ਪੰਜਾਬ ਦੀ ਜਿਹੜੀ ਵਸਨੀਕ ਹੈ ਉਹਦਾ ਪੁਰਾਣਾ ਕੰਮ ਹੈ ਕਿ ਜਦੋਂ ਕਣਕ ਚੁੱਕ ਲਈ ਦੀ ਅਤੇ ਮੇਲੇ ਠੇਲੇ ਹੁੰਦੇ ਨੇ, ਪੂਰੀ ਦੁਨੀਆ 'ਚ ਹੁੰਦੇ ਨੇ। ਇੱਥੇ ਨਹੀਂ ਥੈਂਕਸ ਗਿਵਿੰਗ ਹੁੰਦੀ ਅਮਰੀਕਾ 'ਚ, ਬਾਕੀ ਥਾਵਾਂ 'ਤੇ ਜਿੱਥੇ ਜਿੱਥੇ ਵੀ ਜ਼ਰਾਤ ਸੀ, ਜਿੱਥੇ ਜਿੱਥੇ ਵੀ ਜ਼ਿਮੀਂਦਾਰ ਸੀ, ਉਹ ਜਿਸ ਵੇਲੇ ਕਿਸਾਨ ਆਪਣੀ ਫਸਲ ਚੁੱਕ ਲੈਂਦਾ ਸੀ, ਪੂਰੀ ਦੁਨੀਆ 'ਚ ਮੇਲੇ ਠੇਲੇ ਹੁੰਦੇ ਨੇ, ਪੰਜਾਬ 'ਚ ਵੀ ਹੁੰਦੇ ਨੇ। ਪੰਜਾਬ 'ਚ ਇਹ ਜਿਹੜੇ ਤੁਹਾਨੂੰ ਪਤਾ ਵਾਢੀ ਤੋਂ ਬਾਅਦ ਇਹ ਜਿਹੜਾ ਮਹੀਨਾ ਹੁੰਦਾ ਮਈ ਦਾ, ਇਹਦੇ ਵਿੱਚ ਬੜੇ ਮੇਲੇ, ਮਈ ਜੂਨ ਦੇ ਵਿੱਚ ਬੜੇ ਮੇਲੇ ਹੁੰਦੇ ਨੇ ਹਰ ਥਾਂ 'ਤੇ, ਅਤੇ ਬੜੇ ਅਖਾੜੇ ਲੱਗਦੇ ਨੇ, ਅਤੇ ਗੁਲੂਕਾਰ ਗਾਉਂਦੇ ਨੇ। ਅਤੇ ਪਹਿਲਾਂ ਤੁਹਾਨੂੰ ਪਤਾ ਮੌਤ ਦੇ ਖੂਹ ਅਤੇ ਆਪਣਾ ਜਿਹੜਾ ਕੀ ਕਹਿੰਦੇ ਨੇ ਉਹਨੂੰ ਸਰਕਸਾਂ ਅਤੇ ਕੀ ਕੁਝ ਹੁੰਦੀਆਂ ਸੀ। ਹੁਣ ਤਾਂ ਮੇਲੇ ਠੇਲੇ ਖੈਰ ਉੱਜੜ ਗਏ ਨੇ, ਲੇਕਿਨ ਚਲੋ ਜਿਹੜੇ ਵੀ ਮਾੜੇ ਚੰਗੇ ਹੁੰਦੇ ਨੇ ਉਹਨਾਂ ਦੇ ਉੱਤੇ ਪੁਲਿਸ ਪੈ ਗਈ ਹੈ। ਅਤੇ ਸਮਝ ਤੋਂ ਮੇਰੀ ਤੋਂ ਬਹੁਤ ਮੈਨੂੰ ਲੱਗਦਾ ਵੀ ਕਿਤੇ ਮਲੰਗ ਪੈ ਗਏ ਨੇ ਪੁਲਿਸ ਨੂੰ ਫਿਰ ਵਾਪਸ। ਮਲੰਗਾਂ ਕਿਤੇ ਬੂਟੀ ਦਾ ਕੋਟਾ ਲਾਇਆ ਹੋਣਾ ਕਿਸੇ ਉੱਥੇ ਆਪਣਾ ਬਦਾਮਾਂ ਦੀ ਸ਼ਰਦਾਈ ਦੇ ਨਾਲ, ਅਤੇ ਫਿਰ ਮੇਰਾ ਖਿਆਲ ਘੋਟਣੇ ਸਮੇਤ ਹੀ ਉਹ ਮਲੰਗ ਚੜ੍ਹ ਗਏ ਨੇ ਪੁਲਿਸ 'ਤੇ। ਇਹ ਪੁਲਿਸ ਨੇ ਵੀ ਬੰਦੇ ਦਾ ਪੁੱਤਰ ਇੰਝ ਹੀ ਬਣਨਾ, ਇਹਨਾਂ ਦੇ ਪਿੱਛੇ ਵੀ ਮਲੰਗ ਪੈਣ। ਵੈਸੇ ਤਾਂ ਪੰਜਾਬੀ ਦੇ ਵਿੱਚ ਮਲੰਗਾਂ ਦੀ ਬੜੀ ਖਾਸ ਤੁਹਾਨੂੰ ਪਤਾ ਹੈ ਕਿ ਅਫਾਦੀਅਤ ਵੀ ਹੈ, ਅਤੇ ਗੁੱਸੇ 'ਚ ਵੀ ਲੋਕ ਮਲੰਗਾਂ ਨੂੰ ਕਾਫੀ ਤਸ਼ਬੀਹ ਦਿੰਦੇ ਨੇ ਅਤੇ ਇਸਤੇਮਾਲ ਵੀ ਕਰਦੇ ਨੇ। ਅਤੇ ਜਾਓ ਵੀ ਪੁਲਿਸ ਵਾਲਿਓ ਤੁਹਾਡੇ ਪਿੱਛੇ ਮਲੰਗ ਪੈਣ, ਇਹੀ ਕਹਿ ਸਕਦੇ ਅਸੀਂ ਜਿਹੜੀਆਂ ਹਰਕਤਾਂ ਤੁਸੀਂ ਕਰਨ ਡਏ ਹੋ। अच्छा जी, शफकत गुलाम गिल साहब, आवाम को ठंडा रहने की सलाह ना दें जुल्म के खिलाफ। ਹੁਣ ਭਾਈ ਜੀ ਦੱਸੋ ਮੈਂ ਇੱਥੋਂ ਬਹਿ ਕੇ ਕੀ ਕਵਾਂ? ਹੋਰ ਇਹ ਵੀ ਤਾਂ ਮਾੜੀ ਗੱਲ ਹੈ ਨਾ ਵੀ ਮੈਂ ਆਖਾਂ ਵੀ ਵੱਢ ਦਿਓ, ਕੁੱਟ ਦਿਓ ਇੱਕ ਮਾਰ, ਉਹ ਵੀ ਤਾਂ ਮੇਰਾ ਕੰਮ ਨਹੀਂ ਹੈ ਨਾ। ਮੈਂ ਤਾਂ ਇਹੀ ਆਖਣਾ ਵੀ ਠੰਡਾ ਹੀ ਰਹਿਣ, ਮੇਰੇ ਤਾਂ ਖਿਆਲ 'ਚ ਇਹੀ ਗੱਲ ਆਖਣੀ ਚਾਹੀਦੀ ਹੈ। ਗਿੱਲ ਸਾਹਿਬ ਆਵਾਮ, ਇਹ ਅਗਲਾ ਜਿਹੜਾ ਜਨਾਬ ਇਹਨਾਂ ਵੀ ਇਹੀ ਗੱਲ ਕਹੀ ਹੈ, आसमा उस्मान साहबा ने, भैन साड़ी, इन्होंने कहा गिल साहब अवाम कानून हाथ में लेकर ऐसे ही मुल्क को हकीकी आज़ादी दी जाएगी। चौधरी निज़ामुद्दीन को बस ताकत की समझ आती है, टेबल टॉक का इस कमज़र्फ को क्या पता, इसलिए अवाम को पुलिस को फड़काने दें ताकि अपने आप को रियासत कहने वालों को पता चले कि आइन के आर्टिकल 7 के तहत रियासत अवाम, अवामी नुमाइंदे और पार्लियामेंट ने फ़ौज और पुलिस नहीं, ये मुलाजम है मुल्क के। ये हुण देखो ना चौधरी निज़ामुद्दीन साहब, कुछ हया नूं भी हत्थ मारो तो अकल नूं भी हत्थ मारो भी हुण साडियां भैणां भी ਇਸ ਮਕਾਮ 'ਤੇ ਅੱਪੜ ਗਈਆਂ ਨੇ ਵੀ ਇਹਨਾਂ ਨੂੰ ਲਿੱਤਰ ਹੀ ਮਾਰੋ, ਇਹਨਾਂ ਨਾਲ ਗੱਲ ਕਰਨ ਦਾ ਫਾਇਦਾ ਕੋਈ ਨਹੀਂ। ਬਹਰਹਾਲ ਮੈਂ ਫੇਰ ਵੀ ਆਖਾਂਗਾ ਵੀ ਠੰਡੇ ਰਵੋ, ਠੰਡੇ ਰਵੋ। ਇਹ ਹੁਣ ਵਕਤ ਜਿਹੜਾ ਗੁਜ਼ਰਨ ਵਾਲਾ ਹੈ, ਅਤੇ ਮੈਂ ਇਹਨਾਂ ਨੂੰ ਵੀ ਆਖਾਂਗਾ ਵੀ ਜੇ ਹੋਰ ਜ਼ੁਲਮ ਕੀਤਾ ਤਾਂ ਫਿਰ ਤੁਹਾਨੂੰ ਇਹ ਛਿੱਤਰ ਪੈਣੇ ਜਿਵੇਂ ਪਬਲਿਕ ਸ਼ੁਰੂ ਹੋਈ ਹੈ। ਅੱਛਾ ਜੀ, ਤਾਰਿਕ ਚੌਧਰੀ ਸਾਹਿਬ ਆਂਦੇ ਨੇ ਕਿ ਗਿੱਲ ਸਾਹਿਬ ਅਸਲਾਮ ਅਲੈਕਮ, ਤੁਹਾਡਾ ਵੀਲੌਗ ਸੁਣਿਆ, ਮੁਲਕੀ ਹਾਲਾਤ ਤੋਂ ਅਗਾਹੀ ਮਿਲੀ, ਆਜ਼ਾਦ ਕਸ਼ਮੀਰ ਦੇ ਉੱਤੇ ਅੱਲਾ ਰਹਿਮ ਕਰੇ, 2 ਕਮਸਨ ਬੱਚਿਆਂ ਨੂੰ ਕਤਲ ਕੀਤਾ, ਇਹਦਾ ਬੜਾ ਦੁੱਖ ਹੋਇਆ। ਪੁਲਿਸ ਵਾਲੇ ਆਪਣੀ ਆਵਾਮ 'ਤੇ ਇਸ ਤਰ੍ਹਾਂ ਤਸ਼ੱਦਦ ਕਰ ਰਹੇ ਨੇ, ਇਹੋ ਜਿਹੇ ਹੱਥਕੰਡਿਆਂ ਦੇ ਮੁਸਤਕਬਲ ਦੇ ਨਤਾਇਜ ਬੜੇ ਖਤਰਨਾਕ ਹੋਣਗੇ। ਲਿਹਾਜ਼ਾ ਆਵਾਮ ਦੇ ਨਾਲ ਪੁਲਿਸ ਦਾ ਰਵੱਈਆ ਚੰਗਾ ਹੋਣਾ ਚਾਹੀਦਾ। ਕੋਈ ਸਿਆਣੇ ਬੰਦੇ ਨੇ ਤਾਰਿਕ ਚੌਧਰੀ ਸਾਹਿਬ। ਤਾਰਿਕ ਸਾਹਿਬ ਗੱਲਾਂ ਤੁਹਾਡੀਆਂ ਠੀਕ ਨੇ, ਪਰ ਜੇ ਨਿਜ਼ਾਮਦੀਨ ਨੂੰ ਸਮਝ ਆਵੇ ਤੇ ਨਿਜ਼ਾਮਦੀਨ ਦੇ ਸਿਰ ਨੂੰ ਤਾਂ ਇਸ ਵੇਲੇ ਪਤਾ ਨਹੀਂ ਕਿਹੜੀ ਸ਼ੈ ਚੜ੍ਹੀ ਹੈ। ਅਤੇ ਅਲੀ ਹਸਨ ਸਾਹਿਬ ਕਹਿੰਦੇ ਨੇ ਤਾਕਤ ਦੀ ਇੱਕ ਕਮਜ਼ੋਰੀ ਹੈ, ਇਹ ਜਿੰਨੀ ਇਸਤੇਮਾਲ ਕੀਤੀ ਜਾਏ ਉਨੀ ਘਟਦੀ ਜਾਂਦੀ। ਵਾਹ ਬਈ ਵਾਹ, ਵਾਹ ਬਈ ਵਾਹ, ਅਲੀ ਹਸਨ ਸਾਹਿਬ ਬੜੀ ਜ਼ਬਰਦਸਤ ਗੱਲ ਕੀਤੀ ਹੈ ਤੁਸੀਂ। ਇਹੀ ਕੰਮ ਜਿਹੜਾ ਇਹਨਾਂ ਦੇ ਨਾਲ ਅਸਲ ਦੇ ਵਿੱਚ ਹੋ ਚੁੱਕਿਆ ਹੈ। ਅੱਛਾ ਜੀ, ਅਗਲੀ ਗੱਲ ਉਹਨਾਂ ਕੀਤੀ ਆ, ਅਬਦੁਲ ਹਫੀਜ਼ ਅਹਿਮਦ ਸਾਹਿਬ ਨੇ ਆਖਿਆ ਵੀ ਪਾਕਿਸਤਾਨ ਵਰਗਾ ਸੋਹਣਾ ਮੁਲਕ ਕੋਈ ਨਹੀਂ, ਅਤੇ ਇਹ ਲੁੱਟੀ ਜਾ ਰਹੇ ਨੇ, ਅਤੇ ਲੁੱਟ ਕੇ ਜਿਸ ਵੇਲੇ ਮੁਲਕ ਖਤਮ ਕਰ ਦੇਣਗੇ ਅਤੇ ਇਹ ਫਿਰ ਕਿੱਥੋਂ ਖਾਣਗੇ ਆਪ ਵੀ, ਅਤੇ ਮੁਲਕ ਦਾ ਕੀ ਬਣਾਉਣਗੇ? ਅਤੇ ਇਹ ਚੋਰ ਸਾਰੇ ਜਿਹੜੇ ਸਾਨੂੰ ਪੈ ਗਏ ਨੇ, ਅਤੇ ਇਹਨਾਂ ਨੂੰ ਡੱਕਣ ਦਾ ਕੋਈ ਤਰੀਕਾ ਦੱਸੋ। ਹਰ ਪਾਸੇ ਚੋਰ ਬਾਜ਼ਾਰੀ ਹੈ, ਅਤੇ ਮੁਲਕ ਦਾ ਇਹਨਾਂ ਨੇ ਬੇੜਾ ਗਰਕ ਕਰਤਾ। ਉਹ ਵੀ ਰੋਣਾ ਰੋਣ ਡਏ ਨੇ ਇਹਨਾਂ ਹਾਲਾਤ ਦੇ ਉੱਤੇ।
ਅੱਗੋਂ ਜਨਾਬ ਅਹਿਮਦ ਫਰਾਜ਼ ਵਿਰਕ ਸਾਹਿਬ ਨੇ ਕਿਹਾ ਕਿ ਜਨਾਬ ਕੱਲ ਦਾ ਮੇਰਾ ਤੁਸੀਂ ਕਮੈਂਟ ਠੀਕ ਨਹੀਂ ਸਮਝ ਸਕੇ, ਮੈਂ ਆਖਣ ਡਿਆ ਵੀ ਮੌਜੂਦਾ ਚੌਲ ਨਹੀਂ ਵਿਕਣ ਡੇ। ਮੈਂ ਵੀ ਜਨਾਬ ਇਹੀ ਗੱਲ ਕੀਤੀ ਸੀ, ਕਿਤੇ ਅਲਫਾਜ਼ ਦਾ ਕੋਈ ਹੇਰ-ਫੇਰ ਹੋ ਗਿਆ ਕਿ ਇਸ ਵੇਲੇ ਚੌਲ ਨਹੀਂ ਵਿਕਣ ਡੇ ਤੇ ਫਿਰ ਅਗਲੀ ਫਸਲ ਵੀ ਤਬਾਹੀ ਹੋਣੀ ਹੈ ਨਾ। ਜਦੋਂ ਇਸ ਵੇਲੇ ਨਹੀਂ ਵਿਕਣ ਡੇ ਤੇ ਜਿਹੜੀ ਨਵੀਂ ਆਉਣੀ ਉਹ ਕਿਵੇਂ। ਬਹਰਹਾਲ ਸਮਝ ਗਏ ਤੁਹਾਡੇ ਕਮੈਂਟ ਨੂੰ ਜਨਾਬ, ਜੇ ਕੋਈ ਸਾਡੇ ਕੋਲੋਂ ਅੱਗਾ ਪਿੱਛਾ ਹੋਇਆ ਤਾਂ ਉਹਦੀ ਮਾਜ਼ਰਤ ਚਾਹੁੰਦੇ हैं। गिल साहब आप मेरे चाचू लगते हैं और मोहतरमा मरियम नवाज़ आपकी बहन है तो मेरी फुफी लगी। क्या बात है भाई, क्या बात है, क्या बात है। इस हिसाब नाल ते तू फिर दादा बना लिया नवाज शरीफ साहब नूं अपना। चलो ठीक है भाई। तो अल्लाह पाक मेरी फुफी को जन्नत के करीब से भी ना गुजरने दे, ये दुआ है। जितना जुल्म हम पर आपकी बहन कर रही है नाराज़ ना होना। भाई मैं ये गल नहीं कहांगा, मेरी वो भैन है तो भा सफदर तो वैसे जनती बंदा ਜਿਹੜਾ आज़ाब भा सफदर ने इत्थे कट लिया है, ਉਹ ਹੁਣ ਮੈਨੂੰ ਵੀ ਲੱਗਦਾ ਵੀ ਜੰਨਤ 'ਚ ਵੀ ਜੇ ਬਾਜੀ ਸਾਡੀ ਨੂੰ ਨਾਲ ਘੱਲ ਦਿੱਤਾ ਫਿਰ ਭਾ ਸਫਦਰ ਦੀ ਜੰਨਤ ਕਾਹਦੀ। ਅਤੇ ਮੈਨੂੰ ਲੱਗਦਾ ਵੀ ਆਪਾਂ ਦਾ ਜਿਹੜਾ ਨਾ ਉਹ ਜਿਹੜੀ ਆਪਾਂ ਸਾਡੀ ਹੈ ਮਰੀਮ, ਉਹ ਫਿਰ ਜੰਨਤ 'ਚ ਵੀ ਕੋਈ ਅਲੱਗਾ ਮਕਾਮ ਹੀ ਬਣਾਉਣਾ ਪੈਣਾ, ਕਿਉਂਕਿ ਭਾ ਸਫਦਰ ਨੂੰ ਵੀ ਤਾਂ ਮਹਿਫੂਜ਼ ਰੱਖਣਾ ਨਾ ਉੱਥੇ ਭੈਣ ਸਾਡੀ ਕੋਲੋਂ। ਬਹਰਹਾਲ ਜੀ ਗਿੱਲ ਸਾਹਿਬ ਇਹਨਾਂ ਨੇ ਗੱਲ ਇਹ ਕੀਤੀ, ਬੜੀ ਇਹਨਾਂ ਨੇ ਡੂੰਘੀ ਗੱਲ ਕੀਤੀ। ਅਦਨਾਨ ਹੁਸੈਨ ਇਹਨਾਂ ਕਿਹਾ ਜੀ ਤੁਹਾਡੇ ਜ਼ਮਾਨੇ 'ਚ ਵੀ ਤੁਸੀਂ TLP ਦੇ ਨਾਲ ਬੜਾ ਜ਼ੁਲਮ ਕੀਤਾ ਸੀ, ਚਾਦਰ ਚਾਰ ਦੀਵਾਰੀ ਦਾ ਜ਼ਰਾ ਬਰਾਬਰ ਖਿਆਲ ਨਹੀਂ ਸੀ ਕੀਤਾ, ਅਤੇ ਹੁਣ ਤੁਸੀਂ ਵੀਲੌਗ 'ਤੇ ਰੋਂਦੇ ਹੋ। ਅਤੇ ਜੇ ਉਸ ਵੇਲੇ ਤੁਸੀਂ ਜਨਾਬ TLP ਦੇ ਨਾਲ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਕਰਦੇ ਅਤੇ ਅੱਜ ਤੁਹਾਨੂੰ ਰੋਣੇ ਨਾ ਰੋਣੇ। ਇਹ ਵੀ ਤੁਹਾਡਾ ਅੱਜ ਮੈਂ ਝਾਕਾ ਖੋਲ੍ਹ ਦਿਆਂ। ਇਹ ਭਾਈ ਜੀ TLP ਜਿਹੜਾ ਨਾ ਇਹ ਵੀ ਚੌਧਰੀ ਨਿਜ਼ਾਮਦੀਨ ਦੇ ਇਸ਼ਾਰੇ 'ਤੇ ਕੰਮ ਪਾਉਂਦਾ ਸੀ ਕਾਫੀ ਸਾਰਾ। ਹੁਣ ਵੇਖੋ ਨਾ, ਉਹੀ ਫਰਾਂਸ ਹੈ, ਉਹੀ ਸਾਰਾ ਕੁਛ ਹੈ ਅਤੇ ਉਹੀ TLP ਹੈ। ਅਤੇ ਪਿਛਲੇ 2 ਸਾਲਾਂ 'ਚ ਪਾਕਿਸਤਾਨ 'ਚ ਕੀ ਕੁਝ ਨਹੀਂ ਹੋ ਗਿਆ ਅਤੇ TLP ਕਿਤੇ ਕੁਸਕਦਾ ਨਾ, ਹਿਲਦਾ ਵੀ ਨਹੀਂ, ਸਾਹ ਵੀ ਨਹੀਂ ਲੈਂਦਾ ਉੱਚੀ। ਇਹ TLP ਚੌਧਰੀ ਨਿਜ਼ਾਮਦੀਨ ਦਾ ਬਣਾਇਆ ਹੋਇਆ ਕੰਮ ਸੀ। ਤੁਹਾਨੂੰ ਮੇਰੀ ਗੱਲ ਦਾ ਲੱਗਣਾ ਤਾਂ ਗੁੱਸਾ ਹੀ ਹੈ, ਲੇਕਿਨ ਬਹਰਹਾਲ ਹਾਲਾਤ ਇਹੋ ਜਿਹੇ ਹੀ ਨੇ ਕੁਝ ਪਾਕਿਸਤਾਨ ਦੇ ਵਿੱਚ, ਕਰੀਏ ਕੀ। ਅਤੇ ਇਹ TLP ਨੂੰ ਜਦੋਂ ਮਾਰ ਕੁਟਾਈ ਹੋਈ ਸੀ ਨਾ, ਉਹਨਾਂ ਨੇ ਉਸ ਵੇਲੇ ਤੁਹਾਡੇ ਜਿਹੜੇ ਬਜ਼ੁਰਗ ਸਨ, ਅੱਲਾ ਉਹਨਾਂ ਦੀ ਜੰਨਤ 'ਚ ਦਰਜਾਤ ਉੱਚੇ ਕਰੇ, ਉਹਨਾਂ ਨੇ ਜਨਰਲ ਬਾਜਵਾ ਸਾਹਿਬ ਦੇ ਉੱਤੇ ਇੱਕ ਫਤਵਾ ਲਾ ਦਿੱਤਾ ਸੀ ਵੀ ਉਹ ਮੁਸਲਮਾਨ ਨਹੀਂ ਹੈਗੇ, ਉਹ ਫਲਾਣੇ ਫਿਰਕੇ ਨਾਲ ਨੇ। ਮੈਂ ਤਾਂ ਨਹੀਂ ਉਹਨਾਂ ਨੂੰ ਨਹੀਂ ਜਾਣਦਾ ਵੀ ਉਹ ਕੌਣ ਨੇ ਅਤੇ ਕੌਣ ਨਹੀਂ। ਮੈਂ ਤਾਂ ਸਾਰਿਆਂ ਦਾ ਇਹਤਰਾਮ ਕਰਦਾ, ਮੈਂ ਬਾਜਵਾ ਸਾਹਿਬ ਦੇ ਮਜ਼ਹਬੀ ਕਾਇਦ ਦਾ ਇਹਤਰਾਮ ਕਰਦਾ। ਮੇਰੇ ਹਿਸਾਬ ਨਾਲ ਤਾਂ ਹੋ ਸਕਦਾ ਮੇਰੇ ਤੋਂ ਵੀ ਚੰਗੇ ਮੁਸਲਮਾਨ ਹੋਣ, ਮੈਂ ਕਿਸ ਤਰ੍ਹਾਂ ਸਰਟੀਫਿਕੇਟ ਦੇ ਸਕਦਾ ਕਿਸੇ ਨੂੰ। ਬਹਰਹਾਲ TLP ਵਾਲਿਆਂ ਨੇ ਕੀਤਾ ਸੀ, ਅਤੇ ਜਿਸ ਵੇਲੇ ਉਹਨਾਂ ਇਹ ਕੰਮ ਕੀਤਾ ਸੀ, ਫਿਰ ਚੌਧਰੀ ਨਿਜ਼ਾਮਦੀਨ ਨੇ ਕਿਹਾ ਵੀ ਇਹ ਤਾਂ ਸਾਨੂੰ ਹੀ ਪੈ ਗਏ ਨੇ। ਅਤੇ ਉਹ ਜਨਾਬ ਉਹ ਜੋ ਭੰਨ ਤਰੋੜ ਹੋਈ ਸੀ ਉਹ ਵੀ ਚੌਧਰੀ ਨਿਜ਼ਾਮਦੀਨ ਨੇ ਕੀਤੀ ਸੀ, ਅਸੀਂ ਨਹੀਂ ਸੀ ਕੀਤੀ। ਅਤੇ ਉਹ ਉਦੋਂ ਕੀਤੀ ਸੀ ਜਦੋਂ ਤੁਸੀਂ ਉਹਨਾਂ ਨੂੰ ਪੈ ਗਏ ਸੋ, ਉਸ ਤੋਂ ਪਹਿਲਾਂ ਨਹੀਂ ਸੀ ਹੋਈ। ਅਤੇ ਇਸ ਲਈ ਇਹ ਜਿਹੜਾ ਜਨਾਬ ਨੂੰ ਸਾਡੇ ਨਾਲ ਗਿਲਾ ਹੈ ਇਹ ਵੀ ਦਰੁਸਤ ਨਹੀਂ ਹੈਗਾ। ਇਹ ਜਨਾਬ ਦਾ ਗਿਲਾ ਜਿਹੜਾ ਹੈ ਨਾ ਉਹ ਸਾਫ਼ ਕਰ ਦਈਏ ਵੀ ਉਹ ਵੀ ਚੌਧਰੀ ਨਿਜ਼ਾਮਦੀਨ ਦੇ ਮਗਰ ਪਏ ਸੋ ਅਤੇ ਉਹ ਫਿਰ ਤੁਹਾਡੇ ਮਗਰ ਪਿਆ ਸੀ, ਹੋਰ ਗੱਲ ਕੋਈ ਨਹੀਂ। ਅੱਛਾ ਜੀ, ਅਗਲਾ ਜਿਹੜਾ ਕੌਮੈਂਟ ਹੈ ਉਹ ਹੈ ਕਿ ਗਿੱਲ ਸਾਹਿਬ ਸਬਰ ਦੀ ਗੱਲ ਇਸ ਵੇਲੇ ਨਾ ਕਰੋ। ਇਹ ਅਸਦ ਨਸੀਮ इन्होंने आख्या भी अवाम सब्र करे। आप तो हर वक्त सब्र की बात करते हैं, लेकिन अब सब्र करने की तमाम कोशिश ख़त्म हो गई है। अब हम वही करेंगे जो कंपनी और पुलिस वाले हमारे साथ करेंगे, वही है। अब भी हम इनके साथ करेंगे, मतलब जो जिहा मूँह हो जी चपेट मारांगे। ये इन्होंने जनाब वाला कहा है। तो ये हुण चौधरी निज़ामदीन नूं भी सोचना चाहिए भी मामलात लोग कित्थों तक अपड़ गए हैं, तो किन्ने तंग पै गए हैं, तो ये मामलात किधर जा रहे हैं, तो किधर जाणगे। लो जी, मैनूं हुण दिओ इजाज़त, ते रब राखा।